ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਕਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਦੱਸਦੇ ਚੱਲੀਏ ਕਿ ਅੱਜ ਦਿਨ ਵੀਰਵਾਰ 2 ਨਵੰਬਰ 2023 17 ਕੱਤਾ ਨਾਨਕਸ਼ਾਹੀ ਸੰਮਤ 555। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਤੁਹਾਨੂੰ ਟੈਜੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰਿਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੇਲਾ ਦੀ, ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ MK ਮਾਰਕੀਟ ਕਸ਼ਮੀਰ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲੀਏ। ਗੁਰਦੁਆਰਾ ਸਾਹਿਬ ਟੈਰਾ ਬਿਊਨਾ ਯੂਬਾ ਸਿਟੀ ਤੋਂ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਤੇ ਹਰ ਰੋਜ਼ ਸ਼ਾਮ ਦੇ ਜਿਹੜੇ ਦੀਵਾਨ ਨੇ ਉਹਨਾਂ ਨੂੰ ਲਾਈਵ ਟੈਲੀਕਾਸਟ ਕੀਤਾ ਜਾਂਦਾ ਹੈ। ਇਹਨਾਂ ਲਾਈਵ ਟੈਲੀਕਾਸਟ ਨੂੰ ਦੇਖਣ ਦੇ ਲਈ, ਦੀਵਾਨਾਂ ਨੂੰ ਸਰਵਣ ਕਰਨ ਦੇ ਲਈ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਅਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਬੜੀ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇਸ YouTube ਚੈਨਲ ਦੇ ਨਾਲ ਜੁੜ ਰਹੀ ਹੈ। ਤੁਸੀਂ ਵੀ ਜੁੜ ਸਕਦੇ ਹੋ ਤੇ ਸ਼ੇਅਰ ਕਰਨਾ ਕਦੇ ਵੀ ਨਾ ਭੁੱਲਿਓ, ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ। ਮੈਨੂੰ ਜੀ ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਸੁਖਪਾਲ ਸਿੰਘ ਖਹਿਰਾ ਤੋਂ। ਖਹਿਰਾ ਨੂੰ ਕਹਿੰਦੇ ਰਾਹਤ ਨਹੀਂ ਮਿਲੀ ਜੀ। ਜੀ ਫਿਲਹਾਲ ਵਾਕਿਆ ਹੀ ਰਾਹਤ ਦੀ ਕੋਈ ਸੰਭਾਵਨਾ ਨਹੀਂ ਹੈ। ਦੇਖੋ, ਗੱਲਾਂ ਕਈ ਸੀਗੀਆਂ ਅੱਜ ਦੇ ਦਿਨ ਕਿ ਇੱਕ ਪਾਸੇ ਮਹੂਆ ਮੋਇਤਰਾ ਨੂੰ ਪੇਸ਼ ਹੋਣਾ ਸੀਗਾ, ਉਹ ਤੇ ਬੀਬੀ ਬੜਾ ਕਲਪ ਕੇ ਨਿਕਲੀ, ਕਹਿੰਦੀ ਗੰਦੇ ਜਿਹੇ ਸਵਾਲ ਪੁੱਛਦੇ ਸਨ। ਤੇ ਦੂਜੇ ਪਾਸੇ ਪੇਸ਼ ਹੋਣਾ ਸੀ ਅੱਜ ਦੇ ਦਿਨ ਕੇਜਰੀਵਾਲ ਨੇ। ਉਹ ਕਹਿੰਦੇ ਜੀ ਮੈਂ ਮੱਧ ਪ੍ਰਦੇਸ਼ ਜਾਣਾ, ਮੈਨੂੰ ਇੱਥੇ ਕੋਈ ਚੋਣਾਂ ਸੰਬੰਧੀ ਕੰਮ ਹੈ ਤੇ ਨਾਲ ਮੇਰੇ ਪੰਜਾਬ ਦਾ ਇੱਕ ਮੁੱਖ ਮੰਤਰੀ ਉਹ ਵੀ ਜਾਏਗਾ। ਤੇ ਤੀਸਰੇ ਪਾਸੇ ਅੱਜ ਸੁਣਵਾਈ ਸੀ ਸੁਖਪਾਲ ਸਿੰਘ ਖਹਿਰਾ ਦੀ। ਖਹਿਰਾ ਨੂੰ ਵੀ ਇਹ ਸੀ ਕਿ ਦੀਵਾਲੀ ਕਿਤੇ ਘਰੇ ਵੇਖ ਲਾਂਗੇ, ਪਰ ਕਹਿ ਲਓ ਕਿ ਅਲੱਗ-ਅਲੱਗ ਪਰਿਸਥਿਤੀਆਂ ਚੋਂ ਅਲੱਗ-ਅਲੱਗ ਰਿਜ਼ਲਟ ਨਿਕਲੇ ਨੇ। ਹੁਣ ਜਿੱਥੋਂ ਤੱਕ ਸਵਾਲ ਹੈ ਸੁਖਪਾਲ ਸਿੰਘ ਖਹਿਰਾ ਵਾਲੀ ਸੁਣਵਾਈ ਦਾ, ਤੇ 6 ਤਰੀਕ ਤੱਕ ਮਾਮਲਾ ਮੁਲਤਵੀ ਹੋ ਗਿਆ ਤੇ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ 'ਚ ਸਰਕਾਰ ਨੇ ਜਾ ਕੇ ਜਿਹੜੀ ਗੱਲ ਕਹੀ ਹੈ, ਕਿਉਂਕਿ ਸਰਕਾਰ ਨੇ ਜਵਾਬ ਦੇਣਾ ਸੀਗਾ, ਸਰਕਾਰ ਨੇ ਜਾ ਕੇ ਕਿਹਾ ਹੈ ਕਿ ਇਹ ਗੱਲ ਹੈ ਕਿ ਥੋੜਾ ਸਮਾਂ ਦੇ ਦਿਓ, ਜ਼ਮਾਨਤ ਤੇ ਫੈਸਲਾ ਹੋਣਾ ਸੀਗਾ। ਪਰ ਇਹਨਾਂ ਨੇ ਜਾ ਕੇ ਆਖਿਆ ਕਿ ਜ਼ਰੂਰੀ ਤੇ ਕੁਝ ਅਹਿਮ ਦਸਤਾਵੇਜ਼ ਮਿਲ ਗਏ ਨੇ ਤੇ ਹੁਣ ਥੋੜਾ ਜਿਹਾ ਇੰਤਜ਼ਾਰ ਕਰ ਲਓ, ਫਿਰ ਅਸੀਂ ਉਹ ਸਾਰਾ ਕੁਝ ਤੁਹਾਨੂੰ ਦੱਸਦੇ। ਕਿਉਂਕਿ ਦੇਖੋ, ਸੁਖਪਾਲ ਸਿੰਘ ਖਹਿਰਾ ਦੇ ਮਾਮਲੇ 'ਚ ਪਟੀਸ਼ਨਾਂ ਜਿਹੜੀਆਂ ਕਲੱਬ ਨੇ, ਤੇ ਉਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਸੁਖਪਾਲ ਸਿੰਘ ਖਹਿਰਾ ਮਾਮਲੇ ਦੇ ਵਿੱਚ ਅੱਡ-ਅੱਡ ਸੁਣਵਾਈਆਂ ਜਿਹੜੀਆਂ, ਇੱਕ ਖਾਸ ਤੌਰ ਤੇ ਗ੍ਰਿਫਤਾਰੀ ਨੂੰ ਲੈ ਕੇ ਤੇ ਦੂਸਰੀ ਜ਼ਮਾਨਤ ਨੂੰ ਲੈ ਕੇ, ਇਹ ਜਿਹੜੀਆਂ ਚੱਲ ਰਹੀਆਂ, ਤੇ ਉਹਦੇ ਵਿੱਚ ਹੁਣ ਅਹਿਮ ਗੱਲ ਇਹ ਸੀਗੀ ਕਿ ਸੁਖਪਾਲ ਖਹਿਰਾ ਦੇ ਖਿਲਾਫ ਕਿੰਨੇ ਮਾਮਲੇ ਦਰਜ ਨੇ, ਕੀ ਕੁਛ ਹੈ, ਸਾਰਾ ਵੀ ਸਟੇਟਸ ਰਿਪੋਰਟ ਦੇ ਜ਼ਰੀਏ ਦੱਸਿਆ ਜਾਵੇ। ਤਾਂ ਉਹਨਾਂ ਨੇ ਸਮਾਂ ਮੰਗ ਲਿਆ ਕਿ ਜੀ ਸਾਡੇ ਕੋਲ ਕੁਝ ਦਸਤਾਵੇਜ਼ ਜੁਟੇ ਨੇ, ਅਸੀਂ ਉਹਨਾਂ ਤੋਂ ਬਾਅਦ ਉਹਨਾਂ ਦੇ ਬਿਹਾਫ ਤੇ ਫਿਰ ਕੋਈ ਅਗਲਾ ਜਵਾਬ ਜਿਹੜਾ ਉਹ ਦਾਖਲ ਕਰਾਂਗੇ। ਉਹ ਦੇਖੋ, ਗੱਲ ਜਿੰਨੀ ਕੁ ਸਮਝ ਪੈਂਦੀ ਆ, ਆਪਾਂ ਕੋਈ ਇਹ ਤੇ ਹੈ ਨਹੀਂ ਕਿ ਬਹੁਤ ਵੱਡੇ ਨਜ਼ੂਮੀ ਆ। ਗੱਲ ਅਸਲ 'ਚ ਇਹ ਜਾਪਦੀ ਆ ਕਿ ਜੋ ਇਹ ਕਾਗਜ਼ ਪੱਤਰ ਕਹਿ ਜਾ ਰਹੇ ਅੱਜ, ਇਹਦੇ ਵਿੱਚ ਆਪਾਂ ਨੂੰ ਜਿੰਨਾ ਕੋ ਅੰਦਾਜ਼ਾ ਹੁੰਦਾ, ਦੇਖੋ ਗੱਲ ਇਹ ਆ ਕਿ ਹੋ ਸਕਦਾ ਅੰਦਾਜ਼ਾ ਗਲਤ ਵੀ ਹੋਵੇ, ਕਿ ਅਸਲ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਹੋਰ ਫਸਾਇਆ ਜਾਏਗਾ। ਮੈਂ ਇਹ ਗੱਲ ਕਿਉਂ ਕਹਿ ਰਿਹਾ, ਉਹਦੇ ਪਿੱਛੇ ਇੱਕ ਸਭ ਤੋਂ ਵੱਡਾ ਕਾਰਨ ਹੈ
ਕਿ ਇੱਕ ਤਾਂ ਖੁਦ ਸੁਖਪਾਲ ਸਿੰਘ ਖਹਿਰਾ ਦੇ ਮੁੰਡੇ ਮਹਿਤਾਬ ਸਿੰਘ ਖਹਿਰਾ ਨੇ ਹੀ ਅੰਦੇਸ਼ਾ ਜਤਾਇਆ, ਤੇ ਦੂਜੀ ਚੀਜ਼ ਜਿਹੜੀ ਹੈ ਕਿ 1-2 ਦਿਨ ਪਹਿਲਾਂ ਇਸ ਗੱਲ ਦੇ ਚਰਚੇ ਸਨ ਕਿ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਜੋ ਈਡੀ ਨੇ ਜਾਂਚ ਕੀਤੀ ਆ, ਉਹਦੇ ਕਾਗਜ਼ ਪੱਤਰ ਸਰਕਾਰ ਨੇ ਖੰਗਾਲਣੇ ਸ਼ੁਰੂ ਕਰ ਦਿੱਤੇ ਆ। ਮਤਲਬ ਕਿ ਉਹਨਾਂ ਤੋਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਲਈਆਂ ਜਾ ਰਹੀਆਂ ਨੇ, ਕਿਉਂਕਿ ਇਹ ਤੁਹਾਨੂੰ ਪਤਾ ਏਜੰਸੀਆਂ ਦਾ ਤਾਂ ਫਿਰ ਆਦਾਨ ਪ੍ਰਦਾਨ ਜਿਹੜਾ ਹੈ ਉਹ ਹੋ ਜਾਂਦਾ ਹੈ। ਸੋ ਗੱਲ ਇਹ ਆ ਕਿ ਉਹਦੇ ਚ ਜਿੰਨਾ ਕੁ ਪਤਾ ਲੱਗਿਆ ਕਿ ਅਸਲ ਦੇ ਵਿੱਚ ਜਿੱਦਾਂ ਇਹ ਵੀ ਦਰਜ ਕੀਤਾ ਗਿਆ ਜਾਂ ਕਹ ਲਓ ਕਿ ਸਮਝਿਆ ਜਾਂਦਾ ਚਰਚਾ ਕਿ ਜਿੰਨੀਆਂ ਇਹਨਾਂ ਦੀਆਂ ਕਿਸ਼ਤਾਂ ਜਾਂਦੀਆਂ ਨੇ, ਇੱਕ ਮੈਂ ਐਗਜ਼ਾਮਪਲ ਦੇ ਜ਼ਰੀਏ ਤੁਹਾਨੂੰ ਦੱਸ ਦੇਣਾ ਕਿ ਜਿੰਨੀਆਂ ਕਿਸ਼ਤਾਂ ਜਾਂਦੀਆਂ ਨੇ ਹਰੇਕ ਮਹੀਨੇ ਆਮਦਨ ਹੀ ਉਹ ਤੋਂ ਅੱਧੀ ਆ, ਤੇ ਦੂਜੇ ਪਾਸੇ ਕੁਝ ਬੈਂਕ ਅਕਾਊਂਟ ਨੇ ਜਾਂ ਪੀਏ ਦੇ ਕਹਿ ਲਓ ਜਾਂ ਗਨਰ ਦੇ, ਜਿਨ੍ਹਾਂ ਦੇ ਵਿੱਚ ਇੱਕ ਦਾ ਮੋਬਾਈਲ ਨੰਬਰ ਜਿਹੜਾ ਸਮਝਿਆ ਜਾਂਦਾ ਹੈ ਕਿ ਉਹ ਖਹਿਰਾ ਫੈਮਿਲੀ ਦੇ ਮੈਂਬਰ ਦਾ ਉਹਦੇ 'ਚ ਅਪਡੇਟ ਕੀਤਾ ਗਿਆ ਹੈ। ਠੀਕ ਹੈ ਜੀ। ਤੇ ਕੁਝ ਖਾਤਿਆਂ 'ਚ ਮਤਲਬ ਕਿ ਟ੍ਰਾਂਜੈਕਸ਼ਨਾਂ ਹੋਈਆਂ ਨੇ, ਵੱਡੀਆਂ ਟ੍ਰਾਂਜੈਕਸ਼ਨਾਂ। ਸੋ ਆਹ ਚੀਜ਼ਾਂ ਜਿੱਦੀਆਂ ਕੋ ਸਮਝ ਪੈਂਦੀਆਂ ਨੇ ਕਿ ਅਸਲ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਜੇ ਘੇਰਿਆ ਜਾਏਗਾ ਤੇ ਇਹਨਾਂ ਚੀਜ਼ਾਂ ਤੇ, ਇਹਨਾਂ ਦੋਸ਼ਾਂ ਦੇ ਆਧਾਰ ਤੇ ਹੀ ਘੇਰਿਆ ਜਾਏਗਾ। ਬਾਕੀ ਹੁਣ ਪਤਾ ਲੱਗੇਗਾ ਕਿ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ, ਪਰ ਜਿਹੜੇ ਅਹਿਮ ਕਾਗਜ਼ ਤੇ ਜ਼ਰੂਰੀ ਦਸਤਾਵੇਜ਼ ਇਹਨਾਂ ਨੇ ਕਿਹਾ, ਮੈਨੂੰ ਮਤਲਬ ਕਿ ਜੋ ਲੱਗਦਾ, ਜੋ ਮੇਰਾ ਅੰਦਾਜ਼ਾ ਹੈ ਕਿ ਇਹੋ ਮਾਮਲਾ ਅੱਗੇ ਵੱਧ ਸਕਦਾ। ਵਿਕਰਮ ਮਜੀਠੀਆ ਮਿੰਟੂ ਜੀ ਕਹਿ ਰਹੇ ਨੇ ਕਿ ਬਹਿਸ ਦੇ ਵਿੱਚ 30 ਕਰੋੜ ਉਜਾੜਤਾ ਪੰਜਾਬ ਸਰਕਾਰ ਨੇ। ਤੇ ਜੇ ਇਹਨਾਂ ਨੇ ਘਰ ਜੋੜਿਆ ਹੁੰਦਾ ਤੇ ਅੱਜ ਇਹਨਾਂ ਨੂੰ ਉਜਾੜਨ ਦੀ ਨੌਬਤ ਹੀ ਨਾ ਆਉਂਦੀ। ਇਹ ਉਜਾੜੇ ਦਾ ਮੌਕਾ ਹੀ ਨਾ ਮਿਲਦਾ। ਇੱਕ ਘਰ ਜੋੜਿਆ ਤੇ ਦੂਜਾ ਜੋੜਨ ਚੱਲੀ ਦੀ, ਤੇ ਇੱਥੇ ਇਹ ਕੰਮ ਨਹੀਂ ਨਾ ਕਰਦੇ, ਜੋੜਨ ਵਾਲਾ ਕੰਮ ਨਹੀਂ ਨਾ ਕਰਦੇ। ਤੇ ਗੱਲ ਇਹ ਹੈ ਕਿ ਦੇਖੋ 30 ਕਰੋੜ ਵਾਲਾ ਅੰਕੜਾ ਕਿੱਥੋਂ ਕੱਢਿਆ ਨੇ, ਪਹਿਲਾਂ ਤੇ ਇਹ ਵੀ ਪ੍ਰਮਾਣਿਤ ਕੀਤਾ ਜਾਵੇ ਨਾ ਕਿ 30 ਕਰੋੜ ਦਾ ਦੇਖੋ ਅੰਦਾਜ਼ਾ ਤੇ ਆਪਣਾ ਵੀ ਹੁੰਦਾ ਕਿ ਲੱਖਾਂ ਕਰੋੜਾਂ 'ਚ ਖਰਚ ਆਇਆ ਹੋਵੇਗਾ। ਜਿਸ ਤਰ੍ਹਾਂ ਉੱਥੇ ਪੁਲਿਸ ਲੱਗੀ ਆ ਤੇ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ ਆ, ਤੇ ਬਈ ਖਰਚਾ ਤੇ ਆਇਆ, ਥੋੜਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਤੇ, ਪਰ ਉਹ 30 ਕਰੋੜ ਐਗਜ਼ੈਕਟ ਹੈਗਾ। ਪਹਿਲਾਂ ਤੇ ਇਹ ਸਾਬਤ ਕਰਨਾ ਚਾਹੀਦਾ ਕਿ ਤੇਰੇ ਕੋਲ ਭਾਈ ਮਜੀਠੀਆ ਸਾਹਿਬ ਆਰਟੀਆਈ ਹੈਗੀ ਆ, ਕੋਈ ਜਾਣਕਾਰੀ ਹੈਗੀ ਠੋਸ ਰੂਪ ਦੇ ਵਿੱਚ। ਹਾਂ, ਜਿਹੜੀਆਂ ਗੱਲਾਂ ਹੁਣ ਕਹੀਆਂ ਜਾ ਰਹੀਆਂ ਬਹਿਸ ਤੋਂ ਬਾਅਦ ਦੀ ਬਹਿਸ ਆ ਕਿ ਦੇਖੋ ਜੀ ਮਾਨ ਨੇ ਮਨ ਦੀ ਬਾਤ ਕਹਿਣ ਲਈ 1 ਘੰਟਾ 37 ਮਿੰਟ ਦੀ ਪੀਪੀਟੀ ਜਿਹੜੀ ਹੈ ਉਹ ਪੇਸ਼ ਕੀਤੀ ਆ। ਪੀਪੀਟੀ ਹੁੰਦੀ ਹੈ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ, ਜਿਸ ਨੂੰ ਆਪਾਂ ਕਹਿ ਦਿੰਦੇ ਆ। ਉਹਦੇ ਵਾਸਤੇ 30 ਕਰੋੜ ਰੁਪਈਆ ਖਰਚ ਕੀਤਾ ਇਹਨਾਂ ਨੇ। ਐਕਸ ਤੇ ਅੱਜ ਆਪਣੀ ਪੋਸਟ ਪਾਈ ਆ ਤੇ ਇਹਦੇ ਵਿੱਚ ਇਹਨਾਂ ਨੇ ਜਿਹੜਾ ਹੈ ਉਹ ਸਾਰਾ ਦਾਅਵਾ ਕੀਤਾ। ਦੇਖੋ ਹੁਣ ਅਕਾਲੀ ਤੇ ਆਮ ਆਦਮੀ ਪਾਰਟੀ ਵਾਲੇ ਆਪਸ ਚ ਖਿੱਚੜੀ ਜਾਂਦੇ ਆ। ਕੋਈ ਕਹਿੰਦਾ ਆਪਣੀ ਡਿਗਰੀ ਦਿਖਾਓ, ਕਹਿੰਦਾ ਆ ਚੱਕ। ਕੋਈ ਕਹਿੰਦਾ ਕਿ ਤੁਸੀਂ ਨਹਿਰ ਦੇ ਕੰਢੇ ਉੱਚੇ ਕੀਤੇ ਸਨ, ਤੇ ਉਹ ਕਹਿੰਦੇ ਕਿ ਤੁਸੀਂ ਆ ਫਰੀਦਕੋਟ ਵਾਲੀਆਂ ਨਹਿਰਾਂ ਕਿਵੇਂ ਪੱਕੀਆਂ ਕਰਤੀਆਂ ਫਿਰ। ਮਤਲਬ ਕਿ ਇੱਕ ਦੂਜੇ ਨੂੰ ਇਸੇ ਤਰ੍ਹਾਂ ਹੀ ਜਵਾਬ ਦਿੱਤੇ ਜਾ ਰਹੇ, ਇਸੇ ਤਰ੍ਹਾਂ ਹੀ ਸਵਾਲ ਕੀਤੇ ਜਾ ਰਹੇ ਆ। ਪਰ ਮਸਲਾ ਉੱਥੇ ਦਾ ਉੱਥੇ ਖਲੋਤਾ ਹੈ ਕਿ ਬਹਿਸ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹਿਸ ਤਾਂ ਨਾ ਹੋ ਕੇ ਤੇ ਸਿਰਫ ਸੰਬੋਧਨ ਬਣ ਗਿਆ, ਵਨ ਮੈਨ ਸ਼ੋ। ਤੇ ਬਹਿਸ ਖਤਮ ਹੋਈ ਤੇ ਹੁਣ ਇੱਕ ਬਹਿਸ ਚੱਲ ਪਈ ਆ, ਕੌਣ ਸੱਚਾ ਕੌਣ ਝੂਠਾ। ਹਾਲਾਂਕਿ ਇਹਦੇ ਚ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਕਿ ਆਮ ਆਦਮੀ ਪਾਰਟੀ ਨੂੰ ਉਹਨਾਂ ਨਹੀਂ ਜਿੰਨਾ ਪਰਸਨਲੀ ਮੈਂ ਸਮਝਦਾ ਕਿ ਭਗਵੰਤ ਮਾਨ ਨੂੰ ਟਾਰਗੇਟ ਕੀਤਾ ਗਿਆ ਹੈ। ਖਾਸ ਤੌਰ ਤੇ ਜੋ ਹੋਇਆ, ਛਾਪੇਮਾਰੀ ਹੋਈ ਜਾਂ ਕੁਝ ਵੀ ਹੋਇਆ, ਉਹ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖ ਲਓ। ਤੇ ਆਮ ਆਦਮੀ ਪਾਰਟੀ ਦਾ ਤਾਂ ਕਿਉਂਕਿ ਇਹਨਾਂ ਨੇ ਲਲਕਾਰਾ ਮਾਰਿਆ, ਇਹੀ ਪਹੁੰਚੇ। ਹਾਂ, ਵਿਰੋਧੀ ਧਿਰਾਂ ਨੂੰ ਇਹਨਾਂ ਦੇ ਸਮਰਥਕ ਲੱਕੋ ਲੈ ਰਹੇ ਆ, ਹਿਸਾਬ ਕਿਤਾਬ ਬਰੋਬਰ ਜਿਹਾ। ਪਰ ਮਸਲਾ ਜਿਹੜਾ ਹੈ ਉਹ ਇਹੋ ਹੀ ਆ ਸਭ ਤੋਂ ਵੱਡਾ ਕਿ ਜੇਕਰ ਇਹ ਖਰਚ ਹੋ ਕੇ, ਇੰਨਾ ਖਰਚ ਹੋ ਕੇ ਤੇ ਨਿਕਲਣਾ ਇਹਦੇ ਚ ਇਹੀ ਕੁਛ ਆ ਕਿ ਤੁਸੀਂ ਆਪਣੀਆਂ ਪ੍ਰਾਪਤੀਆਂ ਗਣਾਈਆਂ, ਹੁਣ ਇੱਕ ਦੂਜੇ ਨੂੰ ਤੁਸੀਂ ਲਲਕਾਰ ਕੇ ਤਕਰਾਰ ਕੇ ਸਾਰੀਆਂ ਗੱਲਾਂ ਕਹਿ ਰਹੇ ਹੋ, ਤਾਂ ਮੈਨੂੰ ਲੱਗਦਾ ਕਿ ਇਹੋ ਜਿਹੇ ਸੰਵਾਦ ਦਾ ਕੋਈ ਫਾਇਦਾ ਨਹੀਂ। ਫਿਰ ਇਹਦੇ ਨਾਲੋਂ ਚੰਗਾ ਕਿ ਮਹੀਨੇ ਬਾਅਦ ਇੱਕ ਦਿਨ ਉੱਥੇ ਜਾਇਆ ਕਰੋ ਸਦਨ ਚ, ਇੱਕ ਦੂਜੇ ਤੇ ਮਤਲਬ ਕਿ ਟੌਂਟਾ ਟਾਂਟਾ ਮਾਰ ਕੇ ਤੇ ਵਾਪਸ ਆ ਜਾਇਆ ਕਰੋ। ਠੀਕ ਹੈ ਨਾ ਜੀ, ਕਿਉਂਕਿ ਚੰਡੀਗੜ੍ਹ ਚ
ਕੁਛ ਤੇ ਪੈਸਾ ਬਚੇਗਾ ਨਾ, ਤੁਸੀਂ ਰਹਿੰਦੇ ਤਾਂ ਜ਼ਿਆਦਾਤਰ ਚੰਡੀਗੜ੍ਹ 'ਚ ਹੀ ਹੋ। ਤਾਂ ਜੀ ਇਹ ਮਾਮਲਾ ਜਿਹੜਾ ਉਹ ਹੁਣ ਰੁਕਦਾ ਨਜ਼ਰ ਨਹੀਂ ਆ ਰਿਹਾ। ਹਾਲ ਦੀ ਘੜੀ ਤਾਂ ਇਹੀ ਕਹਿ ਸਕਦੇ ਹਾਂ ਕਿ ਬਹਿਸ ਮੁੱਕ ਗਈ ਹੈ, ਪਰ ਬਹਿਸ ਤੇ ਬਹਿਸ ਜਾਰੀ ਆ। ਜੀ ਤੇ ਦੂਜੀ ਗੱਲ ਇਹ ਆ, ਮੈਂ ਸਮਝਦਾ ਕਿ ਜੇ ਤੁਹਾਡੇ ਕੋਲ ਇੰਨੇ ਤਰਕਸ਼ ਦੇ ਵਿੱਚ ਤੀਰ ਸੀ, ਔਰ ਮੈਨੂੰ ਲੱਗਿਆ ਕਿ ਮਾਨ ਸਾਹਿਬ ਦੇ ਤਰਕਸ਼ ਦੇ ਵਿੱਚ ਯਾਨੀ ਭੱਥੇ 'ਚ ਇੰਨੇ ਤੀਰ ਹੈ ਨਹੀਂ ਸੀਗੇ ਜਿੰਨਾ ਇਹ ਡਰ ਗਏ। ਤੇ ਹੁਣ ਜੋ ਤੁਸੀਂ ਪੁਆਇੰਟ ਬਾਈ ਪੁਆਇੰਟ ਗੱਲ ਕਰ ਰਹੇ ਹੋ, ਤਾਂ ਤੁਹਾਨੂੰ ਚਲੇ ਜਾਣਾ ਚਾਹੀਦਾ ਸੀ। ਮੈਨੂੰ ਤਾਂ ਲੱਗਦਾ ਚਲੇ ਜਾਣਾ ਚਾਹੀਦਾ ਸੀ ਜਾ ਕੇ, ਤੇ ਇਹ ਗੱਲਾਂ ਜਿਹੜੀਆਂ ਉੱਥੇ ਕਹਿਣੀਆਂ ਚਾਹੀਦੀਆਂ ਸੀਗੀਆਂ। ਖੈਰ ਹੁਣ ਤਾਂ ਇਦਾਂ ਹੀ ਹੈ, ਇਹ ਜਾਬਾਂ ਦਾ ਭੇੜ ਆ ਸਿਆਸਤਦਾਨਾਂ ਦਾ, ਤੇ ਇਹ ਜਾਬਾਂ ਦਾ ਭੇੜ ਤੁਹਾਨੂੰ ਪਤਾ ਹੀ ਆ, ਇਹ ਬੰਦ ਨਹੀਂ ਹੁੰਦਾ। ਜੀ ਜੀ ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਗੱਲ ਕਰੀਏ ਆਪਾਂ। ਨਵੰਬਰ 1984 ਸਿੱਖ ਕਤਲੇਆਮ ਦੀ, ਇਹਦੇ ਸ਼ਹੀਦਾਂ ਦੀ ਯਾਦ ਦੇ ਵਿੱਚ SGPC ਵੱਲੋਂ ਸਮਾਗਮ ਕੀਤਾ ਗਿਆ ਜੀ। ਹਾਂਜੀ, ਅੱਜ 2 ਨਵੰਬਰ ਤੇ ਇਸ ਦਿਨ SGPC ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿੱਚ ਜਿਹੜਾ ਉੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਆ। ਤੇ ਉਸ ਤੋਂ ਬਾਅਦ ਫਿਰ ਸੰਗਤ ਨੂੰ ਪਾਵਨ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਹੋਰਾਂ ਨੇ ਸਰਵਣ ਕਰਵਾਇਆ। ਇਸ ਮੌਕੇ ਤੇ ਮਤਲਬ ਕਿ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਨੇ, ਤੇ ਨਾਲ ਕਿਹਾ ਗਿਆ ਕਿ ਇਸ ਦੇਸ਼ ਦੇ ਅੰਦਰ ਵੀ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ, ਤੇ ਖਾਸ ਤੌਰ ਤੇ ਇਸ ਦੁਖਾਂਤ ਦੀ ਜਿਹੜੀ ਹੈ ਉਹ ਗੱਲ ਕੀਤੀ ਗਈ ਹੈ ਕਿ ਇਸ ਨੂੰ ਕੌਮ ਕਦੇ ਨਹੀਂ ਭੁਲਾ ਸਕਦੀ। ਬਿਲਕੁਲ, ਦੇਖੋ ਗੱਲ ਤੇ ਠੀਕ ਆ। ਇਹ ਮਾਮਲਾ ਜਿਹੜਾ ਉਸ ਵੇਲੇ ਹੋਰ ਵੀ ਕਹ ਲਓ ਕਿ ਥੋੜਾ ਜਿਹਾ ਇਸ ਐਂਗਲ ਤੋਂ ਆਲੋਚਨਾਤਮਕ ਬਣ ਜਾਂਦਾ ਹੈ ਕਿ ਜਦੋਂ ਰਾਜਾ ਵੜਿੰਗ ਨੇ ਇੱਕ ਤਰ੍ਹਾਂ ਨਾਲ ਕਮਲਨਾਥ ਨੂੰ ਵਿਦੋਸ਼ਾ ਕਹਿ ਦਿੱਤਾ। ਮੈਨੂੰ ਲੱਗਦਾ ਕਿ ਰਾਜਾ ਵੜਿੰਗ ਕਦੇ ਕਦੇ ਲੀਹੋਂ ਲੱਥ ਜਾਂਦਾ ਹੈ ਜੀ। ਧਾਮੀ ਸਾਹਿਬ ਵੀ ਬੋਲੇ ਕਿ 39 ਸਾਲ ਮਗਰੋਂ ਸਿੱਖ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ। ਬਿਲਕੁਲ ਸਾਰੇ ਸਹਿਮਤ ਨੇ ਇਸ ਗੱਲ ਦੇ ਨਾਲ। ਪਰ ਮੈਂ ਇੱਕ ਚੀਜ਼ ਜਿਹੜੀ ਆ ਦੇਖੀ ਆ ਕਿ ਚਲੋ ਇਹ ਵੈਸੇ ਅੱਛਾ ਕਾਰਜ ਹੈ SGPC ਦਾ ਕਿ ਇਹਨਾਂ ਨੇ ਵੰਡ ਵੇਲੇ ਜਿਹੜੇ ਲੋਕ ਮਰ ਗਏ ਉਹਨਾਂ ਦੀ ਯਾਦ ਦੇ ਵਿੱਚ ਵੀ ਭੋਗ ਪਾਉਣੇ ਸ਼ੁਰੂ ਕੀਤੇ, ਅਰਦਾਸ ਕਰਨੀ ਸ਼ੁਰੂ ਕੀਤੀ, ਤੇ ਚਲੋ ਇਸ ਬਹਾਨੇ ਇਸ ਕਤਲੇਆਮ ਦੇ ਜਿਹੜੇ ਪੀੜਤ ਸੀਗੇ ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਤੇ ਨਿਆਂ ਨਹੀਂ ਮਿਲਿਆ, ਇਹ ਗੱਲ ਵੀ ਜਿਹੜੀ ਹੈ ਦੁਹਰਾਈ ਜਾਂਦੀ ਹੈ। ਪਰ ਅਸਲ 'ਚ ਗੱਲ ਇਹ ਆ ਕਿ ਮੈਨੂੰ ਇਹ ਲੱਗਦਾ ਕਿ ਇੱਕ ਮੌਕਾ ਐਸਾ ਬਣਿਆ ਸੀਗਾ ਪਿੱਛੇ ਜੇ, ਪਤਾ ਨਹੀਂ ਕਿਉਂ ਮੈਨੂੰ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ ਇਹ ਲੱਗਦਾ ਕਿ ਇੱਕ ਥਾਂ ਤੇ ਇਹ ਉੱਕੇ ਜ਼ਰੂਰ ਨੇ। ਗੱਲ ਇਹ ਆ ਕਿ ਜਦੋਂ ਇਹਨਾਂ ਨੇ ਨਵੇਂ ਸਦਨ ਦੇ ਵਿੱਚ ਪ੍ਰਵੇਸ਼ ਕੀਤਾ ਨਾ, ਜਿਸ ਨੂੰ ਆਪਾਂ ਸੰਸਦ ਭਵਨ ਕਹਿੰਦੇ ਆ, ਸਾਨੂੰ ਯਾਦ ਹੋਏਗਾ ਪਿੱਛੇ ਜੇ ਦੀ ਗੱਲ ਆ। ਹਾਂਜੀ ਹਾਂਜੀ। ਉਸ ਤੋਂ ਪਹਿਲਾਂ 2 ਵੱਡੀਆਂ ਘਟਨਾਵਾਂ ਵਾਪਰੀਆਂ ਸਨ। ਇੱਕ ਰਾਜੀਵ ਗਾਂਧੀ ਦੇ ਪੁਰਾਣੇ ਸਾਥੀ ਵੱਲੋਂ ਕਿਤਾਬ ਲਿਖੀ ਗਈ ਸੀ, ਉਹਦੇ ਵਿੱਚ ਬਹੁਤ ਕੁਝ ਸੀ। ਉਹ ਕਿਤਾਬ ਮੈਨੂੰ ਲੱਗਦਾ ਪੰਜਾਬ 'ਚ ਆਈ ਹੋਈ ਨਹੀਂ ਹੋਣੀ, ਜੇ ਆਈ ਹੈ ਤੇ ਕਿਸੇ ਇੱਕ ਅੱਧ ਬੰਦੇ ਨੇ ਭਾਵੇਂ ਪੜ੍ਹੀ, ਪਰ ਉਹਦੇ 'ਚ ਬਹੁਤ ਕੁਝ ਸੀ। ਦੂਜੀ ਚੀਜ਼, ਫਰਾਂਸ ਵੱਲੋਂ ਰਵਾਂਡਾ ਕਤਲੇਆਮ ਦੀ ਮਾਫੀ ਮੰਗੀ ਗਈ ਸੀ। ਇਹ ਦੋਵੇਂ ਘਟਨਾਵਾਂ ਸਦਨ ਪ੍ਰਵੇਸ਼ ਤੋਂ ਕੁਝ ਦਿਨ ਪਹਿਲਾਂ ਦੀਆਂ ਸੀ। ਰਵਾਂਡਾ ਕਤਲੇਆਮ ਕੀ ਸੀਗਾ, ਉਹ ਕਿਸੇ ਨੇ ਵੀ ਪੜ੍ਹਨਾ ਹੋਵੇ ਉਹ ਤਾਂ ਲੰਮੀ ਚੌੜੀ ਹੋ ਜਾਏਗੀ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ। ਮੈਂ ਉਹਦੇ 'ਚ ਨਹੀਂ ਜਾਂਦਾ। ਤਾਂ ਫਰਾਂਸ ਨੇ ਮਾਫੀ ਮੰਗੀ ਸੀ ਕਿਉਂਕਿ ਫਰਾਂਸ ਦੀਆਂ ਫੌਜਾਂ ਨੇ ਇੱਕ ਤਰ੍ਹਾਂ ਨਾਲ ਕਤਲੇਆਮ ਕਰਨ ਵਾਲੀ ਧਿਰ ਦਾ 90ਵੇਂ ਦਹਾਕੇ 'ਚ ਸਾਥ ਦਿੱਤਾ ਸੀ। ਉਸ ਆਧਾਰ ਤੇ ਮਤਲਬ ਕਿ ਜਿਸ ਤਰ੍ਹਾਂ ਦੀ ਗੱਲਬਾਤ ਆ, ਮੈਂ ਸਮਝਦਾ ਹਾਂ ਕਿ ਜਦੋਂ ਇਹਨਾਂ ਨੇ ਨਵਾਂ ਸਦਨ ਚੁਣਿਆ ਪ੍ਰਵੇਸ਼ ਵਾਸਤੇ, ਤੇ ਉਸ ਵੇਲੇ ਦਬਾਅ ਬਣਨਾ ਚਾਹੀਦਾ ਸੀਗਾ ਕਿ ਇਸ ਕਤਲੇਆਮ 'ਚ ਜਿਸ ਤਰ੍ਹਾਂ ਸਟੇਟ ਦੀ ਮਸ਼ੀਨਰੀ ਜਾਂ ਤਾਂ ਰਲ ਗਈ ਜਾਂ ਬੰਨ ਦਿੱਤੀ ਗਈ, ਤਾਂ ਉਸ ਆਧਾਰ ਤੇ ਸੰਸਦ ਜਾਂ ਸਰਕਾਰ ਜਿਹੜੀ ਉਹ ਪਛਤਾਵਾ ਕਰਦੀ, ਮਾਫੀ ਮੰਗਦੀ। ਇਹ ਹੋ ਸਕਦਾ ਸੀ ਤੇ ਭਾਜਪਾ ਨੂੰ ਏਦਾਂ ਕਰਨ 'ਚ ਕੋਈ ਸੌਦਾ ਵੀ ਘਾਟੇ ਵਾਲਾ ਨਹੀਂ ਸੀ ਜੇ ਤੁਸੀਂ ਵੋਟਾਂ ਦੇ ਲਿਹਾਜ਼ ਨਾਲ ਦੇਖੋ। ਪਰ ਗੱਲ ਇਹ ਆ ਕਿ ਕਿਸੇ ਵੀ ਸਿੱਖ ਲੀਡਰ ਨੇ ਇਹ ਸਾਰੀਆਂ ਘਟਨਾਵਾਂ ਮੈਂ ਕੋਟ ਕਰਤੀਆਂ ਤੁਹਾਨੂੰ, ਰਾਜੀਵ ਗਾਂਧੀ ਦੇ ਹੀ ਨਾਲ ਦੇ ਨੇ ਬੁੱਕ ਲਿਖੀ ਹੈ ਤੇ ਕੇਂਦਰੀ ਮੰਤਰੀ ਵੀ ਰਿਹਾ ਸ਼ਾਇਦ,
ਕਿਸੇ ਨੇ ਇਸ ਆਧਾਰ ਤੇ ਨਹੀਂ ਕਿਹਾ ਕਿ ਘੱਟੋ ਘੱਟ ਇਸ ਸਰਕਾਰ ਨੂੰ ਤੇ ਪਛਤਾਵਾ ਕਰਨਾ ਚਾਹੀਦਾ, ਕਿਉਂਕਿ ਇਸ ਸਰਕਾਰ ਤੇ ਖੁਦ ਮੰਨਦੀ ਹੈ। ਪਿੱਛੇ ਜੇ ਅਮਿਤ ਸ਼ਾਹ ਨੇ ਬਿਆਨ ਦਿੱਤਾ, ਹਾਂਜੀ ਰਾਜਨਾਥ ਨੇ ਬਿਆਨ ਦਿੱਤਾ। ਹੂੰ ਸੋ ਇਸ ਕਰਕੇ ਇਹ ਚੀਜ਼ ਸੀ। ਮੈਨੂੰ ਲੱਗਦਾ ਕਿ ਇੱਥੇ ਐਸਜੀਪੀਸੀ, ਇਕਬਾਲ ਸਿੰਘ ਲਾਲਪੁਰਾ, ਇਹ ਸਾਰਿਆਂ ਨੂੰ ਇੱਕ ਮਤ ਹੋ ਕੇ ਇਸ ਚੀਜ਼ ਦੀ ਮੰਗ ਕਰਨੀ ਚਾਹੀਦੀ ਸੀ। ਖੈਰ ਚਲੋ, ਇਹ ਮਰਜ਼ੀ ਹੈ ਜੀ, ਇਹ ਕੌਮ ਦੇ ਲੀਡਰ ਨੇ, ਪਰ ਚੰਗੀ ਗੱਲ ਹੈ ਕਿ ਇਹਨਾਂ ਨੇ ਯਾਦ ਕੀਤਾ ਹੈ ਪੀੜਤਾਂ ਨੂੰ। ਜੀ ਜੀ। ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸਾਹਿਬ ਨੂੰ ਪੱਤਰ ਲਿਖਿਆ ਜੀ। ਦੇਖੋ, ਪੱਤਰ 'ਚ ਉਹਨਾਂ ਨੇ ਜਿਹੜੀ ਗੱਲ ਲਿਖੀ ਆ ਉਹ ਇਹੋ ਆ ਕਿ ਭਾਈ ਗੱਲ ਇਹ ਆ ਕਿ ਇੰਨੇ ਚਿਰ ਤੋਂ ਫਾਂਸੀ ਦੀ ਜਿਹੜੀ ਸਜ਼ਾ ਤੇ ਰੋਕ ਲੱਗੀ ਆ, ਕਿਉਂਕਿ ਫਾਂਸੀ ਤੇ ਇਹ ਡੈਥ ਵਾਰੰਟ ਜਾਰੀ ਹੋ ਗਿਆ ਸੀ ਨਾ ਰਾਜੋਆਣਾ ਦਾ, ਜੀ ਤਾਂ ਡੈਥ ਵਾਰੰਟ ਸਟੇ ਹੋਇਆ ਅਪੀਲ ਕਰਕੇ। ਠੀਕ ਹੈ ਜੀ, ਅਪੀਲ ਦਾ ਹੁਕਮ ਦਿੱਤਾ ਸੀ ਉਸ ਵੇਲੇ ਦੇ ਜਥੇਦਾਰ ਨੇ। ਜਥੇਦਾਰ ਸਾਹਿਬ ਨੇ ਆਦੇਸ਼ ਦਿੱਤਾ, ਅਪੀਲ ਹੋਈ, ਸਟੇ ਹੋਇਆ। ਉਸ ਤੋਂ ਬਾਅਦ ਫਿਰ 7 ਸਾਲ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ 19 ਦੇ ਵਿੱਚ ਇਹ ਆਖਿਆ ਸੀਗਾ ਕਿ ਜਿਹੜਾ 550ਵਾਂ ਸਾਲਾ ਹੈ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦਾ, ਤਾਂ ਉਸ ਮੌਕੇ ਤੇ ਕਿ ਸਜ਼ਾ ਉਮਰ ਕੈਦ ਦੇ ਵਿੱਚ ਬਦਲ ਦੇਵਾਂਗੇ। ਪਰ ਉਸ ਤੋਂ ਬਾਅਦ ਵੀ ਕੁਝ ਨਹੀਂ ਹੋਇਆ। ਫਿਰ ਕੇਂਦਰ ਸਰਕਾਰ ਵੱਲੋਂ ਫੈਸਲਾ ਲੈਣ ਦੇ ਵਿੱਚ ਜਿਹੜੀ ਦੇਰੀ ਕੀਤੀ ਗਈ, ਉਸ ਸੰਬੰਧੀ ਪਟੀਸ਼ਨ ਪਾਈ ਗਈ, ਜਿਹਦੇ ਤੇ 2-3 ਦਫਾ ਸੁਪਰੀਮ ਕੋਰਟ ਨੇ ਇਹਨਾਂ ਨੂੰ ਕਿਹਾ ਪਰ ਮਾਮਲਾ ਉੱਥੇ ਦਾ ਉੱਥੇ। ਹੁਣ ਤੁਸੀਂ ਦੇਖੋ, ਕਿਸੇ ਬੰਦੇ ਦਾ ਸਬਰ ਜਿਹੜਾ ਜਵਾਬ ਤੇ ਦਿੰਦਾ ਹੀ ਆ ਨਾ ਇੱਕ ਵੇਲੇ। ਹਜ਼ੂਰ, ਫਾਂਸੀ ਕੋਠੀ 'ਚ ਬੈਠਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਤੇ 28 ਸਾਲ ਤੋਂ ਜੇ ਕੋਈ ਬੰਦਾ ਜੇਲ੍ਹ ਦੇ ਵਿੱਚ ਆ ਤੇ ਲੰਬੇ ਸਮੇਂ ਤੋਂ ਉਹ ਫਾਂਸੀ ਚੱਕੀ 'ਚ ਬੈਠਾ, 17 ਸਾਲ ਜਾਂ 15 ਸਾਲ ਹੋ ਗਏ ਆ, ਤਾਂ ਬਹੁਤ ਔਖਾ ਹੋ ਜਾਂਦਾ, ਬਹੁਤ ਹੀ ਔਖਾ ਹੋ ਜਾਂਦਾ। ਖੈਰ, ਇਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਨਾ ਤੇ ਤੁਸੀਂ ਸਿੱਖ ਕੌਮ ਨੂੰ ਇਨਸਾਫ ਦਿਵਾ ਸਕੇ ਤੇ ਨਾ ਕੋਈ ਅਪੀਲ ਤੇ ਫੈਸਲਾ ਕਰਵਾ ਸਕੇ, ਸੋ ਕਿਰਪਾ ਕਰਕੇ ਮੇਰੀ ਅਪੀਲ ਵਾਪਸ ਲੈ ਲਓ। ਦੇਖੋ, ਗੱਲ ਇਹ ਆ ਕਿ ਰਾਜੋਆਣਾ ਪਹਿਲਾਂ ਵੀ ਖੱਤ ਲਿਖ ਕੇ ਜਾਂ ਹੋਰ ਵੱਖ-ਵੱਖ ਤਰੀਕਿਆਂ ਨਾਲ ਅਕਾਲੀ ਦਲ ਦੀ ਸਪੋਰਟ ਕਰ ਚੁੱਕੇ ਭੈਣ ਭਰਾ ਜੀ। ਤੇ ਤੁਹਾਨੂੰ ਯਾਦ ਹੋਣਾ ਹੈ, ਜਦੋਂ ਕਮਲਜੀਤ ਕੌਰ ਰਾਜੋਆਣਾ ਨੇ ਇਲੈਕਸ਼ਨ ਲੜਿਆ ਸੀ, ਉਸ ਤੋਂ ਪਹਿਲਾਂ ਹੀ ਇੱਕ ਵੱਡਾ ਸਾਰਾ ਚੈੱਕ ਐਸਜੀਪੀਸੀ ਨੇ ਦਿੱਤਾ ਸੀਗਾ। ਖੁਦ ਕਮਲਜੀਤ ਕੌਰ ਜੀ ਦੇ ਜਿਹੜੇ ਹਸਬੈਂਡ ਨੇ ਉਹ ਐਸਜੀਪੀਸੀ 'ਚ ਅੱਛਾ ਰੁਤਬਾ ਰੱਖਦੇ ਨੇ, ਜੌਬ ਕਰਦੇ ਨੇ। ਇਹ ਅਚਾਨਕ ਤਲਖੀ ਨਿਰਾਸ਼ਾ ਜਾਂ ਨਾਰਾਜ਼ਗੀ ਇਹ ਕਿਵੇਂ ਆ, ਕਾਤੋਂ? ਕਿਉਂਕਿ ਐਸਜੀਪੀਸੀ ਦਾ ਚੋਣ ਵੀ, ਇਲੈਕਸ਼ਨ ਵੀ ਸਿਰੇ ਤੇ। ਇਹ ਉਸ ਵੇਲੇ ਇਸ ਪੱਤਰ ਦਾ ਇੱਕ ਤਲਖ ਲਹਿਜੇ 'ਚ ਸਾਹਮਣੇ ਆਉਣਾ, ਇਹ ਆਪਣੇ ਆਪ ਦੇ ਵਿੱਚ ਇੱਕ ਕਹ ਲਓ ਕਿ ਵੱਡਾ ਸਵਾਲ ਹੈ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਭਰਾ ਦੇ ਵਿਆਹ ਦੇ ਵਿੱਚ ਕਹਿੰਦੇ ਫੌਜੀ ਦਾ ਕਤਲ ਹੋ ਗਿਆ ਜੀ। ਬਸ ਦੇਖੋ, ਵਿਆਹਾਂ ਦਾ ਸੀਜ਼ਨ ਸ਼ੁਰੂ ਹੋਇਆ, ਕੋਈ ਜਾਗੋ 'ਚ ਮਰ ਜਾਏਗਾ, ਕੋਈ ਡੀਜੇ ਤੋਂ ਲੜ ਕੇ ਮਰ ਜਾਏਗਾ, ਕੋਈ ਡੀਜੇ ਬੰਦ ਕਰਵਾਉਣ ਨੂੰ ਲੈ ਕੇ ਕੋਈ ਫਾਇਰ ਕਰੇਗਾ ਤੇ ਮਰ ਕੋਈ ਹੋਰ ਵਿਚਾਰਾ ਬੇਦੋਸ਼ਾ ਜਾਏਗਾ। ਇਦਾਂ ਹੀ ਚੱਲਣਾ ਕੰਮ। ਗੱਲ ਇਹ ਹੈ ਕਿ ਇਹ ਵੀ ਮਾਮਲਾ ਜਿਹੜਾ ਹੈ ਉਹ ਵਿਆਹ ਨਾਲ ਜੁੜਿਆ। 31 ਅਕਤੂਬਰ ਨੂੰ ਛੁੱਟੀ ਲੈ ਕੇ ਇਹ ਫੌਜੀ ਜਿਹੜਾ ਉਹ ਆਪਦੇ ਚਚੇਰੇ ਭਰਾ ਦੀ ਸ਼ਾਦੀ ਤੇ ਆਇਆ ਸੀਗਾ ਤੇ ਜਾਗੋ ਨਿਕਲੀ ਤੇ ਨੱਚਦੇ ਸਮੇਂ ਵਿਵਾਦ ਹੋ ਗਿਆ। ਫਿਰ ਉਹੀ ਗੱਲ ਹੋ ਗਈ। ਇਹ ਮਤਲਬ ਕਿ ਸੁਧਾਰ ਪਿੰਡ ਦਾ ਸੀ ਮਲਕੀਤ ਸਿੰਘ ਤੇ ਸ਼ਾਦੀ 'ਚ ਆਇਆ, ਜਾਗੋ ਜਿਵੇਂ ਕੱਢਦੇ ਹੁੰਦੇ, ਇਸੇ ਦੌਰਾਨ ਕਿਤੇ ਉਹ ਇੱਕ ਦੂਜੇ ਨਾਲ ਮੋਢਾ ਵੱਜ ਗਿਆ। ਹੁਣ ਮੋਢੇ ਨਾਲ ਮੋਢਾ ਖਹਿ ਗਿਆ, ਯਾਰ ਕਿੱਡਾ ਕੋਈ ਪਹਾੜ ਢਹਿ ਗਿਆ ਜੀ ਜੀ। ਇੱਥੋਂ ਬਹਿਸ ਸ਼ੁਰੂ ਹੋ ਗਈ ਤੇ ਵਿੱਚ ਲੋਕ ਪੈ ਜਾਂਦੇ ਵੀ ਚਲੋ ਛੱਡੋ, ਪਰ ਜਿਹੜਾ ਕੋਈ ਦੋਸ਼ੀ ਸੀਗਾ ਉਹ ਨਾਲ ਦੇ ਆਪਣੇ ਸਾਥੀਆਂ ਨੂੰ ਬੁਲਾ ਕੇ ਲਿਆਇਆ ਤੇ ਉਹਨਾਂ ਨੇ ਤੇਜ਼ ਕਰ ਰੱਖਿਆ, ਬੰਦਾ ਮਾਰਤਾ। ਆ ਵੇਖ ਲਓ, ਮਤਲਬ ਕਿ ਅਸੀਂ ਯਾਰ ਖੁਸ਼ੀ ਵੀ ਇੰਜੋਏ ਨਹੀਂ ਕਰ ਸਕਦੇ। ਉੱਥੇ ਵੀ ਅਸੀਂ ਟੋਕਰਾ, ਈਗੋ ਦਾ, ਹੰਕਾਰ ਦਾ, ਆਕੜ ਦਾ ਚੱਕੀ ਫਿਰਦੇ ਆ। ਸਾਡੇ ਤੇ ਬੂਥੇ 70 ਤੇ ਬੈਠਿਆਂ ਬਣੇ ਹੁੰਦੇ, ਐ ਸੁੱਜੇ ਹੁੰਦੇ, ਇੱਕ ਦੂਜੇ ਨੂੰ ਵੇਖ ਕੇ ਨਹੀਂ ਸਮਾਉਂਦੇ। ਇੰਨੀ ਜ਼ਿਆਦਾ ਇੱਕ ਦੂਜੇ ਨਾਲ ਈਰਖਾ। ਕੀ ਹੋ ਜਾਂਦਾ ਮੋਢਾ ਜੇ ਵੱਜ ਵੀ ਜਾਂਦਾ, ਮੰਨ ਲਓ ਕੋਈ ਬੰਦਾ ਜਾਣ ਕੇ ਵੀ ਮੋਢਾ ਮਾਰ ਦਿੰਦਾ, ਕੀ ਹੋ ਜਾਏਗਾ ਉਹਦੇ ਨਾਲ? ਕੀ ਹੋ ਜਾਏਗਾ? ਕੁਛ ਨਹੀਂ ਹੈ। ਜੇ ਤੁਸੀਂ ਕਹੋ ਕਿ ਹਾਂ ਠੀਕ ਹੈ ਯਾਰ ਦਫਾ ਕਰ, ਬਸ ਗੱਲ ਤੇ ਇਹ ਕਿ ਜੇ ਮੋਢਾ ਵੱਜ ਗਿਆ ਇੱਕ ਧਿਰ ਨੂੰ ਸ਼ਾਂਤ ਰਹਿ ਜਾਣਾ ਚਾਹੀਦਾ ਸੀ। ਜੇ ਕੋਈ ਬੋਲ ਪਿਆ ਅੱਗੋਂ ਤੇ ਦੂਸਰਾ ਸ਼ਾਂਤ ਹੋ ਜਾਵੇ, ਪਰ ਸ਼ਾਂਤੀ ਤੇ ਸਾਡੇ ਨਾਲ ਕਹਿ ਕੇ ਨਹੀਂ ਲੰਘਦੀ। ਆ ਸੂਰਤ ਹਾਲ ਆ। ਇਹ ਇਸ ਤਰ੍ਹਾਂ ਦੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਵਿਆਹਾਂ ਦੇ ਸੀਜ਼ਨਾਂ 'ਚ 5-7 ਕਤਲ ਸਾਡੇ ਇੱਥੇ ਪੱਕੇ ਹੁੰਦੇ ਨੇ।
ਤੇ ਦੱਸ ਹੀ ਦਿੱਤਾ ਤੁਹਾਨੂੰ ਕਿਸ ਤਰ੍ਹਾਂ ਦੇ, ਤੇ ਉਹਦੇ ਵਿੱਚ ਆ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਇਆ ਤੇ ਇੱਕ ਆ ਤੁਹਾਡੇ ਸਾਹਮਣੇ ਆ ਜੀ, ਜੀ। ਕੱਲ ਪਰਸੋਂ ਇੱਕ ਕਾਂਗਰਸੀ ਨੇਤਾ ਦੇ ਨਾਲ ਬੀਬੀ ਦੇ ਨਾਲ ਜੁੜੀ ਖਬਰ ਸੀਗੀ ਮਿੰਟੂ ਜੀ, ਉਹ ਕਾਰ ਤੇ ਛਿੱਟੇ ਪੈਣ ਤੋਂ ਹੀ 2 ਕਤਲ ਹੋ ਗਏ। ਨਹੀਂ ਏਦਾਂ ਹੀ ਹੈ ਜੀ, ਮੈਂ ਤੁਹਾਨੂੰ ਹਾਂਜੀ। ਦੱਸੀ ਤੇ ਜਾਣਾ ਹੂੰ। ਤੇ ਨਿੱਕੀ ਨਿੱਕੀ ਗੱਲ ਤੇ ਹਾਂਜੀ। ਅੱਛਾ ਨਿੱਕੀ ਨਿੱਕੀ ਗੱਲ ਤੇ ਕਤਲ ਕਰਕੇ ਫਿਰ ਨਿੱਕੀ ਨਿੱਕੀ ਮੌਤ ਮਰਦੇ ਵੇਖੇ ਮੈਂ ਜੇਲ੍ਹ 'ਚ। ਜੀ, ਜੀ, ਜੀ। ਜੀ। ਉੱਥੇ ਫਿਰ ਮੈਂਟਲੀ ਅਪਸੈਟ ਹੋ ਜਾਂਦੇ ਨੇ। ਹੂੰ। ਐਲਪ੍ਰੈਕਸ ਦੀਆਂ ਗੋਲੀਆਂ ਹੀ ਖਾਈ ਜਾਂਦੇ ਨੇ ਨੀਂਦ ਆਈ ਡਾਇਟ ਸਾਹਿਬ ਦੇ ਦਿਓ ਜੀ, ਹੱਥ ਅੱਡਦੇ ਨੇ, ਮਿੰਨਤਾਂ ਕਰਦੇ ਨੇ ਹੂੰ। ਨੀਂਦ ਆ ਜਾਏ। ਕੀ ਆ 2 ਮਿੰਟ ਦਾ ਕਾਰ ਦੇ ਅੱਛਾ ਮੈਨੂੰ ਇਹ ਦੱਸੋ, ਕਾਰ ਦੇ ਪਹੀਏ ਜਦੋਂ ਵੀ ਚੱਲਣਗੇ ਹੂੰ। ਜਿੰਨੀ ਮਰਜ਼ੀ ਕਾਰ ਧੋ ਲਈਏ, ਜੀ, ਜੀ। ਆਹੀ ਸਾਡੇ ਵਰਗੇ ਤੇ ਨਿਕਲਦੇ, ਸਾਡੇ ਤੇ ਬੋਝ ਅੱਗੇ ਚੱਕੜ ਹੁੰਦਾ, ਹੂੰ। ਅੱਗ ਲੱਗਣਾ ਸਾਡਾ ਤੇ ਰਾਹ ਹੀ ਕੱਚਾ ਹੈ। ਜੀ। ਕੀ ਆ ਤੇ ਉੱਥੇ ਕੋਈ ਹੋਰ ਪਾ ਜਾਏਗਾ ਤਾਂ ਕੀ ਫਰਕ ਪੈਂਦਾ। ਹੂੰ, ਹੂੰ। ਤੇ ਕਹਿੰਦਾ ਕਹਿਣ ਦੀ ਆਜ਼ੂ ਇੱਥੇ ਸਾਡੇ ਇੱਥੇ ਮੂਰਖ ਸਾਨੂੰ ਤੇ ਕਿਲੋਮੀਟਰ 'ਚ 5 ਟੱਕਰਦੇ ਨੇ। ਜੀ, ਜੀ। ਸਿਰ ਪੜਵਾ ਕੇ ਆਈਏ ਜਾਂ ਪਾੜ ਕੇ ਆਈਏ। ਅੱਜ ਹੀ ਮੇਰੇ ਅੱਗੇ ਇੱਕ ਨੇ 2 ਵਾਰੀ ਕੱਟ ਮਾਰਿਆ ਮੋਟਰਸਾਈਕਲ ਤੇ ਜਾਂਦੇ ਸੀ, ਹੂੰ, ਤੇ ਹੂੰ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਭਲੇ ਮਾਨਸੋ ਕੀ ਕਰਦੇ ਜੀ, ਤੇ ਉਹ ਕਹਿੰਦੇ ਤੈਨੂੰ ਦੀਦਾ ਨਹੀਂ, ਅਸੀਂ ਤੇ ਚਿੱਟੀ ਪੱਟੀ ਦੇ ਅੰਦਰ ਕੱਟ ਮਾਰਦੇ ਆ। ਤੇ ਮੈਂ ਅੱਛਾ ਜੀ। ਆਖਿਆ ਤੁਸੀਂ ਪਿੱਛੇ ਤਾਂ ਦੇਖੋ ਨਾ 4 ਵੀਲਰ ਆ, ਤੁਸੀਂ ਤਾਂ 2 ਵੀਲਰ ਵਾਲੇ ਹੋ, ਤੇ ਹੂੰ। ਸੜਕ ਸਿੰਗਲ ਆ, ਛੋਟੀ ਆ, ਜੀ, ਜੀ। ਤੇ ਜੇ ਕੋਈ ਬੱਸ ਆ ਗਿਆ ਤਾਂ ਤੁਸੀਂ ਉਹਨੂੰ ਵੀ ਐਂ ਕਹੋਗੇ ਟਰੱਕ ਆ ਗਿਆ। ਹੂੰ। ਉਹ ਕਹਿੰਦੇ ਯਾਰ ਤੂੰ ਬਸ ਕੰਮ ਕਰ। ਮੈਂ ਕਿਹਾ ਚਲੋ ਮੈਂ ਤੇ ਕੰਮ ਕਰਦਾ, ਮੈਨੂੰ ਲੱਗਦਾ ਤੁਸੀਂ ਕੰਮ ਕਰਨ ਜੋਗੇ ਨਹੀਂ ਰਹੋਗੇ ਜੇ ਏਦਾਂ ਸਟੰਟਬਾਜ਼ੀ ਕਰੋ। ਜੀ, ਜੀ। ਸੋ ਇਸ ਕਰਕੇ ਇੱਥੇ ਮੂਰਖਾਂ ਦੇ ਟੋਲੇ ਫਿਰਦੇ ਨੇ ਜੀ। ਹੂੰ। ਨੂਰਪੁਰ ਬੇਦੀ ਦੇ ਬਲਾਕ ਦੇ ਵਿੱਚ ਹੈ ਪਿੰਡ ਕਰਤਾਰਪੁਰ ਮਿੰਟੂ ਜੀ, ਜਿੱਥੇ ਕਾਂਗਰਸ ਦੀ ਬਲਾਕ ਸਮਿਤੀ ਮੈਂਬਰ ਸੀਗੀ ਭੋਲੀ ਦੇਵੀ। ਉਹਦੇ ਪਤੀ ਤੇ ਭੈਣ ਨੂੰ ਬੀਤੀ ਰਾਤ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀਗਾ, ਤੇ ਕਾਰ ਤੇ ਛਿੱਟੇ ਪੈਣ ਤੋਂ ਪਰਸੋਂ ਪਰਸੋਂ ਚੌਥ ਦੀ, ਦੀ ਹੈ ਹਾਂਜੀ, ਘਟਨਾ। ਹਾਂਜੀ, ਹਾਂਜੀ, ਪਰਸੋਂ। ਹਾਂਜੀ 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 ਉਦੋਂ ਹੀ ਗੋਲੀ ਚੱਲੀ ਹੈ ਉੱਥੇ। ਹੂੰ, ਤੇ ਹੂੰ, ਕੀ ਕੀ ਦੱਸੋ ਮੈਨੂੰ, ਕੀ ਕੋਈ ਹੈਗੀ ਆ ਕੋਈ ਲੜਾਈ ਵਾਲੀ ਗੱਲ, ਕੋਈ ਕਿਸੇ ਵਜ੍ਹਾ ਤੋਂ ਲੜੇ ਬੰਦਾ, ਕਿਸੇ ਜ਼ੁਲਮ ਦੇ ਖਿਲਾਫ ਲੜੇ, ਹੂੰ। ਫਿਰ ਤੇ ਆਪਾਂ ਕਹੀਏ ਤੇ ਜੀ। ਕੀ ਆ ਕਾਰ ਤੇ ਛਿੱਟੇ ਪੈਣ ਨਾਲ ਖੂਨ ਦੇ ਛਿੱਟੇ ਤੁਸੀਂ ਵਹਾ ਦਿੰਦੇ ਹੋ, ਕੁਛ ਨਹੀਂ ਹੈਗਾ ਜੀ, ਬਾਅਦ ਦੇ ਵਿੱਚ ਰੋਣਾ ਧੋਣਾ ਹੀ ਰਹਿ ਜਾਂਦਾ। ਤੇ ਮਿੰਟੂ ਜੀ IIT ਦੇ ਵਿੱਚ ਤੇ BHU ਦੇ ਵਿੱਚ ਵਿਦਿਆਰਥਣਾਂ ਦੇ ਕੱਪੜੇ ਲੁਹਾਏ ਗਏ ਜੀ। ਹਾਂਜੀ ਦੇਖੋ ਗੱਲ ਇਹ ਹੈ ਕਿ ਇਹਦੇ ਵਿੱਚ ਹੋਇਆ ਕੀ IIT BHU ਇਹ ਇੱਕੋ ਹੀ ਆ। ਹਾਂਜੀ। ਇਸ ਕੈਂਪਸ ਦੇ ਵਿੱਚ ਆਪਦੇ 3 ਦੋਸਤਾਂ ਦੇ ਨਾਲ ਇੱਕ ਲੜਕੀ ਜਾ ਰਹੀ ਸੀ, ਤੇ ਕਹਿੰਦੇ ਕਿ ਗਨ ਪੁਆਇੰਟ ਤੇ ਲੜਕੀ ਨੂੰ ਰੋਕ ਕੇ ਲੜਕੇ ਤੋਂ ਅੱਡ ਕਰਕੇ ਹੂੰ, ਹੂੰ। ਫਿਰ ਜਬਰਨ ਉਹਨੂੰ ਕਿਸ ਕੀਤਾ ਗਿਆ, ਕੱਪੜੇ ਉਤਾਰੇ ਗਏ, ਵੀਡੀਓ ਬਣਾਇਆ ਗਿਆ, ਤੇ ਬਾਅਦ ਦੇ ਵਿੱਚ ਜਿਵੇਂ ਹੀ ਇਸ ਗੰਦੀ ਘਟਨਾ ਦਾ, ਇਸ ਜ਼ਾਲਮਾਨਾ ਘਟਨਾ ਦਾ ਲੋਕਾਂ ਨੂੰ, ਉੱਥੇ ਸਟੂਡੈਂਟਾਂ ਨੂੰ ਪਤਾ ਲੱਗਿਆ ਹੂੰ, ਕਿ ਹੂੰ। ਕੱਪੜੇ ਉਤਾਰੇ ਗਏ, ਕੁੜੀ ਦਾ ਜਬਰਨ ਵੀਡੀਓ ਬਣਾਇਆ ਗਿਆ ਹਥਿਆਰ ਦੀ ਨੋਕ ਤੇ। BHU ਕੈਂਪਸ ਦੇ ਵਿੱਚ ਮਤਲਬ ਕਿ ਬਹੁਤ ਇਸ ਵੇਲੇ ਜੇ ਤੁਸੀਂ ਦੇਖੋਗੇ ਤਾਂ 2500 ਦੇ ਕਰੀਬ ਜਿਹੜੇ ਸਟੂਡੈਂਟ ਨੇ ਪ੍ਰੋਟੈਸਟ ਤੇ ਬੈਠੇ ਆ। ਜੀ, ਜੀ। ਇੰਟਰਨੈਟ ਉੱਤੇ ਬੰਦ ਕਰ ਦਿੱਤਾ ਗਿਆ, ਤੇ ਜ਼ਿਆਦਾਤਰ ਸਟੂਡੈਂਟ ਜਿਹੜੇ ਆ ਉਹ ਮੰਗ ਆਪਦੀ ਤੇ ਅੜੇ ਹੋਏ ਆ, ਤੇ ਹੂੰ, ਹੂੰ। ਬੰਦੇ ਜਿਹੜੇ ਫੜੋ। ਹਾਲ ਦੀ ਘੜੀ ਇਹੀ ਹੈ ਕਿ ਲੰਕਾ ਥਾਣੇ ਦੇ ਵਿੱਚ ਉੱਥੇ ਮਾਮਲਾ ਦਰਜ ਕਰ ਲਿਆ ਗਿਆ। ਇਹ ਬਨਾਰਸ ਦੀ ਘਟਨਾ ਹੈ, ਹੂੰ, ਹੂੰ। ਤਾਂ ਬਹੁਤ ਹੀ ਸ਼ਰਮਨਾਕ ਘਟਨਾ ਹੈ, ਬਹੁਤ ਹੀ ਸ਼ਰਮਨਾਕ ਘਟਨਾ ਹੈ। ਜੀ। ਮੈਂ ਕਹੂੰਗਾ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਆ, ਨਾ ਸਿਰਫ ਇਹਨਾਂ ਨੂੰ ਫੜਿਆ ਜਾਣਾ ਚਾਹੀਦਾ, ਬਲਕਿ ਕਰੜੀ ਤੋਂ ਕਰੜੀ ਸਜ਼ਾ ਦੇਣੀ ਚਾਹੀਦੀ ਹੈ। ਕਿਉਂਕਿ ਕੈਂਪਸ ਦੇ ਵਿੱਚ ਜੇ ਮੁੰਡੇ ਕੁੜੀਆਂ ਨਹੀਂ ਘੁੰਮਣਗੇ ਤੇ ਫਿਰ ਬਈ ਕਿੱਥੇ ਜਾ ਕੇ ਉਹ ਘੁੰਮਣਗੇ, ਕਿੱਥੇ ਉਹ ਸੁਰੱਖਿਅਤ ਨੇ ਜੇ ਉਹ ਆਪਣੇ ਕੈਂਪਸ ਦੇ ਵਿੱਚ ਸੁਰੱਖਿਅਤ ਨਹੀਂ ਹੈ। ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਗੱਲਬਾਤ ਕਰਾਂਗੇ ਜਸੂਸੀ ਦੇ ਬਾਰੇ, ਫੋਨਾਂ ਦੇ ਰਾਹੀਂ ਹੋ ਰਹੀ ਜਸੂਸੀ ਦੇ ਬਾਰੇ, ਤੇ ਜਸੂਸੀ ਕਾਂਡ ਕੀ ਹੈ, ਕਿਵੇਂ ਸ਼ੁਰੂ ਹੋਇਆ, ਕਿਵੇਂ ਪਤਾ ਲੱਗਿਆ, ਕਿਹੜੇ-ਕਿਹੜੇ ਲੋਕਾਂ ਦੀ ਫੋਨ ਦੇ ਜ਼ਰੀਏ ਜਸੂਸੀ ਕੀਤੀ ਜਾ ਰਹੀ ਸੀ। ਇਸ ਬਾਬਤ ਤਫਸੀਲ ਦੇ ਨਾਲ ਕਰਾਂਗੇ ਚਰਚਾ। ਖਬਰਾਂ ਹੋਰ ਵੀ ਨੇ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਕਿਸਾਨ ਮੋਰਚਾ ਨੇ ਇਹ ਗੱਲ ਕਹੀ ਹੈ ਕਿ ਮੋਬਾਈਲ ਫੋਨਾਂ ਦੇ ਨਿਰਮਾਣ ਕਰਨ ਵਾਲੀ ਕੰਪਨੀ ਐਪਲ ਇੰਕ ਵੱਲੋਂ ਦੇਸ਼ ਦੀ ਵਿਰੋਧੀ ਧਿਰ ਦੇ ਨੇਤਾਵਾਂ, ਮੀਡੀਆ ਕਰਮੀਆਂ ਦੀ ਜਸੂਸੀ ਅਤੇ ਨਿਗਰਾਨੀ ਸੰਬੰਧੀ ਜਾਰੀ ਕੀਤੇ ਗਏ ਅਲਰਟ ਨੇ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਅਤੇ ਸੰਵਿਧਾਨ ਵਿਰੋਧੀ ਰਵੱਈਏ ਦਾ ਪਰਦਾਫਾਸ਼ ਕਰ ਦਿੱਤਾ ਹੈ। ਮੋਰਚੇ ਦੇ ਮੀਡੀਆ ਵਿੰਗ ਨੇ ਸਰਕਾਰ ਦੇ ਇਸ ਕਦਮ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 21 ਅਤੇ ਭਾਗ 999 ਦੁਆਰਾ ਮਿਲੇ ਹੋਏ ਨਾਗਰਿਕਾਂ ਦੀ ਨਿਜਤਾ ਅਤੇ ਬੁਨਿਆਦੀ ਅਧਿਕਾਰਾਂ ਤੇ ਹਮਲਾ ਕਰਾਰ ਦਿੱਤਾ ਹੈ। ਮੋਰਚੇ ਦੇ ਆਗੂ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਕਿਸੇ ਵੀ ਨਾਗਰਿਕ ਦੇ ਮੋਬਾਈਲ ਅਤੇ ਹੋਰ ਡਿਵਾਈਸਾਂ ਜਿਵੇਂ ਕਿ ਲੈਪਟਾਪ ਵਗੈਰਾ ਨੂੰ ਉਸ ਦੇ ਵਿੱਚ ਗਲਤ ਅਤੇ ਸ਼ਰਾਰਤੀ ਸੂਚਨਾ ਫੀਡ ਕਰਨ ਦੀ ਨੀਅਤ ਦੇ ਨਾਲ ਅਤੇ ਜਸੂਸੀ ਦੇ ਇਰਾਦੇ ਦੇ ਨਾਲ ਰਿਮੋਟਲੀ ਐਕਸੈਸ ਕਰਨ ਨੂੰ ਲੋਕਤੰਤਰੀ ਸਮਾਜ ਦੇ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹ ਦੂਜੀ ਵਾਰ ਹੈ ਜਦੋਂ ਐਪਲ ਨੇ ਆਪਣੇ ਵਰਤੋਂਕਾਰਾਂ ਨੂੰ ਸੰਭਾਵਿਤ ਰਾਜ ਸਪਾਂਸਰਡ ਹਮਲੇ ਦੀ ਚੇਤਾਵਨੀ ਦਿੰਦਿਆਂ ਅਜਿਹੀਆਂ ਸੂਚਨਾਵਾਂ ਭੇਜੀਆਂ ਨੇ। ਉਧਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਐਪਲ ਨੇ ਇਹ ਨਹੀਂ ਦੱਸਿਆ ਕਿ ਹਮਲਾਵਰ ਕੌਣ ਨੇ। ਬਾਅਦ ਦੇ ਵਿੱਚ ਐਪਲ ਨੇ ਕਿਹਾ ਕਿ ਖਤਰੇ ਦੇ ਕੁਝ ਨੋਟੀਫਿਕੇਸ਼ਨ ਝੂਠੀਆਂ ਚੇਤਾਵਨੀਆਂ ਹੋ ਸਕਦੀਆਂ ਨੇ, ਪਰ ਨਾਲ ਇਹ ਵੀ ਕਿਹਾ ਸੀਗਾ ਕਿ ਉਹ ਕੰਪਨੀ ਪੂਰੀ ਜਾਣਕਾਰੀ ਜਨਤਕ ਨਹੀਂ ਕਰ ਸਕਦੀ ਕਿਉਂਕਿ ਇਸ ਦਾ ਸਰਕਾਰੀ ਸ਼ਹਿ ਪ੍ਰਾਪਤ ਹਮਲਾਵਰਾਂ ਨੂੰ ਫਾਇਦਾ ਹੋ ਸਕਦਾ ਹੈ। ਕੇਂਦਰ ਨੇ ਇੱਕ ਵੱਡੀ ਟੈਕ ਕੰਪਨੀ ਨੂੰ ਇਸ ਸੰਬੰਧੀ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਖਿਆ। ਇਸ ਮਾਮਲੇ ਦੇ ਵਿੱਚ ਸਾਰੀ ਸਥਿਤੀ ਨੂੰ ਸਾਫ਼ ਕਰਨਾ ਬੇहद ਜ਼ਰੂਰੀ ਹੈ। ਜਿਨ੍ਹਾਂ ਆਗੂਆਂ ਨੂੰ ਸੁਨੇਹੇ ਮਿਲੇ ਉਹਨਾਂ ਦੇ ਵਿੱਚ ਕਾਂਗਰਸ ਦੇ ਸ਼ਸ਼ੀ ਥਰੂਰ, ਤ੍ਰਿਣਮੂਲ ਕਾਂਗਰਸ ਦੀ ਮਹੁਆ ਮੋਇਤਰਾ, ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਅਤੇ ਸ਼ਿਵ ਸੈਨਾ ਉਧਵ ਦੀ ਪ੍ਰਿਯੰਕਾ ਚਤੁਰਵੇਦੀ ਸ਼ਾਮਲ ਨੇ। ਇਸ ਤੋਂ ਪਹਿਲਾਂ ਵੀ 2021 ਦੇ ਵਿੱਚ ਸਟੇਟ ਦੁਆਰਾ ਜਾਂ ਸਰਕਾਰ ਦੁਆਰਾ ਪ੍ਰਵਾਨਿਤ ਨਿਗਰਾਨੀ ਦੇ ਅਜਿਹੇ ਦੋਸ਼ ਸਾਹਮਣੇ ਆਏ ਸਨ ਅਤੇ ਵੱਡਾ ਮੁੱਦਾ ਬਣ ਗਿਆ ਸੀ। ਉਦੋਂ ਕਿਹਾ ਗਿਆ ਸੀਗਾ ਕਿ ਬਹੁਤ ਸਾਰੇ ਸਮਾਜਿਕ ਕਾਰਕੁਨਾਂ, ਪੱਤਰਕਾਰਾਂ ਤੇ ਸਿਆਸਤਦਾਨਾਂ ਨੂੰ ਇਜ਼ਰਾਈਲੀ ਫਰਮ NSO ਦੇ ਸਪਾਈਵੇਅਰ ਜਸੂਸੀ ਸੰਦ ਪੈਗਾਸਸ ਦੀ ਮਦਦ ਦੇ ਨਾਲ ਨਿਸ਼ਾਨਾ ਬਣਾਇਆ ਗਿਆ। ਕੰਪਨੀ ਨੇ ਇਹ ਵੀ ਕਿਹਾ ਸੀਗਾ ਕਿ ਇਹ ਜਸੂਸੀ ਸੰਦ ਸਪਾਈਵੇਅਰ ਸਿਰਫ ਸਰਕਾਰਾਂ ਨੂੰ ਹੀ ਵੇਚਿਆ ਜਾਂਦਾ ਹੈ। ਇਸ ਕਰਕੇ ਇੱਕ ਵਾਰੀ ਫਿਰ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਸਮਾਜਿਕ ਅਤੇ ਸਿਆਸੀ ਅਸਹਿਮਤੀ ਨੂੰ ਦਬਾਉਣ ਦੇ ਲਈ ਮੋਬਾਈਲ ਫੋਨਾਂ ਦੀ ਗੈਰ ਕਾਨੂੰਨੀ ਢੰਗ ਦੇ ਨਾਲ ਨਿਗਾਹਬਾਨੀ ਕਰਨ ਸੰਬੰਧੀ ਤਲਖ ਸਵਾਲ ਪੁੱਛੇ ਜਾ ਰਹੇ ਨੇ। ਇੱਥੇ ਇਹ ਵੀ ਪ੍ਰਸ਼ਨ ਬਣਦਾ ਹੈ ਕਿ ਅਜਿਹੇ ਸੁਨੇਹੇ ਸਿਰਫ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਹੀ ਕਿਉਂ ਮਿਲੇ ਨੇ। ਇਜ਼ਰਾਈਲ ਦੀ ਜਿਹੜੀ ਕੰਪਨੀ NSO ਦਾ ਪੈਗਸਸ ਸਾਫਟਵੇਅਰ ਗੁਪਤ ਸੁਨੇਹਿਆਂ ਨੂੰ ਖੁਫੀਆ ਢੰਗ ਦੇ ਨਾਲ ਪੜ੍ਹਦਾ ਹੈ, ਫੋਨ ਦੇ ਕੈਮਰੇ ਤੇ ਮਾਈਕਰੋਫੋਨ ਨੂੰ ਦੂਰ ਤੋਂ ਹੀ ਚਾਲੂ ਕਰ ਦਿੰਦਾ ਤੇ ਵਰਤੋਂਕਾਰ ਦੇ ਸਥਾਨ ਉੱਤੇ ਲਗਾਤਾਰ ਨਜ਼ਰ ਰੱਖਣ ਦੇ ਸਮਰੱਥ ਹੈ। ਜੇਕਰ ਪੈਗਸਸ ਇੱਕ ਅਜਿਹੀ ਚੀਜ਼ ਹੈ, ਜੇਕਰ ਤੁਹਾਡਾ ਫੋਨ ਆਫ ਵੀ ਹੈ, ਜੇਕਰ ਫੋਨ ਤੁਹਾਡੇ ਤੋਂ ਕਾਫੀ ਦੂਰ ਵੀ ਪਿਆ, ਫਿਰ ਵੀ ਉਹ ਤੁਹਾਡੀਆਂ ਗਤੀਵਿਧੀਆਂ ਨੂੰ ਨੋਟ ਕਰ ਸਕਦਾ, ਤੁਹਾਡੇ ਕੈਮਰੇ ਨੂੰ ਚਾਲੂ ਕਰ ਸਕਦਾ, ਤੁਹਾਡੇ ਨਿੱਜੀ ਪਲਾਂ ਨੂੰ ਵੀ ਰਿਕਾਰਡ ਕਰ ਸਕਦਾ, ਤੁਹਾਡੇ ਜੋ ਗੱਲਬਾਤ ਹੋ ਰਹੀ ਹੈ ਉਹਨੂੰ ਸੁਣ ਸਕਦਾ। ਸੁਪਰੀਮ ਕੋਰਟ ਨੇ ਇੱਕ ਕਮੇਟੀ ਨਾਮਜ਼ਦ ਕੀਤੀ ਸੀ ਇਸ ਮਾਮਲੇ ਦੇ ਵਿੱਚ ਤੇ ਫੋਨਾਂ ਦੇ ਵਿੱਚ ਸਪਾਈਵੇਅਰ ਦੀ ਵਰਤੋਂ ਦਾ ਉਹਨੂੰ ਕੋਈ ਫੈਸਲਾਕੁਨ ਸਬੂਤ ਨਹੀਂ ਮਿਲਿਆ। ਉਸ ਸਮੇਂ ਕਮੇਟੀ ਨੇ ਜਿਹੜੀ ਗੱਲ ਉੱਤੇ ਜ਼ੋਰ ਦਿੱਤਾ ਸੀ ਉਹ ਇਹ ਸੀਗਾ ਕਿ ਕੇਂਦਰ ਸਰਕਾਰ ਨੇ ਉਹਨੂੰ ਸਹਿਯੋਗ ਹੀ ਨਹੀਂ ਦਿੱਤਾ। ਇਸ ਤਰੀਕੇ ਦੇ ਨਾਲ ਜੇਕਰ ਗੌਰ ਕਰੀਏ ਤਾਂ ਜਿਹੜੀ ਇਹ ਗੈਰ ਕਾਨੂੰਨੀ ਨਿਗਰਾਨੀ ਹੈ, ਇਸ ਸੰਬੰਧੀ ਅਸਪਸ਼ਟਤਾ ਬਣੀ ਹੋਈ ਹੈ। ਐਪਲ ਨੇ ਬੀਤੇ ਮਹੀਨੇ ਦੇ ਵਿੱਚ ਆਪਣੇ ਸਾਫਟਵੇਅਰ ਨੂੰ ਐਮਰਜੈਂਸੀ ਹਾਲਾਤ ਦੇ ਵਿੱਚ ਉਦੋਂ ਅਪਡੇਟ ਕੀਤਾ ਸੀ ਜਦੋਂ ਇਹਨੂੰ ਚੇਤਾਵਨੀ ਮਿਲੀ ਸੀਗੀ ਕਿ ਅਣਪਛਾਤੀ ਕਮਜ਼ੋਰੀ ਕਰਕੇ NSO ਗਰੁੱਪ ਨੂੰ ਆਪਣਾ ਸਪਾਈਵੇਅਰ ਉਸ ਦੇ ਆਈਫੋਨਸ ਅਤੇ ਆਈਪੈਡਸ ਦੇ ਵਿੱਚ ਦਾਖਲ ਕਰਨ ਦੇ ਵਿੱਚ ਸਫਲਤਾ ਮਿਲੀ ਹੈ। 2017 ਦੀ ਗੱਲ ਹੈ ਜਦੋਂ ਸੁਪਰੀਮ ਕੋਰਟ ਨੇ ਨਿੱਜਤਾ ਨੂੰ ਬੁਨਿਆਦੀ ਹੱਕ ਐਲਾਨਿਆ ਸੀਗਾ ਤੇ ਇਸ ਫੈਸਲੇ ਨੂੰ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਮੌਜੂਦਾ ਸੰਵਿਧਾਨਕ ਢਾਂਚੇ ਨੂੰ ਮਜ਼ਬੂਤ ਕਰਨ ਸੰਬੰਧੀ ਇੱਕ ਕਦਮ ਵਜੋਂ ਦੇਖਿਆ ਗਿਆ ਸੀ। ਦੇਸ਼ ਦੀ ਸੁਰੱਖਿਆ ਦੇ ਲਈ ਸਰਕਾਰ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਤਰੀਕਿਆਂ ਦੇ ਰਾਹੀਂ ਅਪਰਾਧੀਆਂ, ਅੱਤਵਾਦੀਆਂ ਤੇ ਅਸਮਾਜਿਕ ਤੱਤਾਂ ਦੀ ਨਿਗਰਾਨੀ ਕਰਨ ਦੇ ਅਧਿਕਾਰ ਤਾਂ ਪ੍ਰਾਪਤ ਨੇ, ਪਰ ਜੇਕਰ ਗੱਲ ਕਰੀਏ ਕਿ ਆਮ ਨਾਗਰਿਕਾਂ, ਸਿਆਸੀ ਆਗੂਆਂ, ਪੱਤਰਕਾਰਾਂ, ਸਮਾਜਿਕ ਕਾਰਕੁਨਾਂ ਤੇ ਵਿਆਪਕ ਨਿਗਰਾਨੀ ਕਰਨੀ ਕਾਨੂੰਨ ਦੀ ਦੁਰਵਰਤੋਂ ਹੈ, ਸੱਤਾ ਦੀ ਦੁਰਵਰਤੋਂ ਹੈ, ਪਾਵਰ ਦੀ ਦੁਰਵਰਤੋਂ ਹੈ ਤੇ ਇਸ ਦੇ ਵਿਰੁੱਧ ਲਗਾਤਾਰ ਆਵਾਜ਼ਾਂ ਉੱਠਦੀਆਂ ਵੀ ਰਹੀਆਂ ਨੇ। ਨਿੱਜੀ ਤੇ ਡੇਟਾ ਸੁਰੱਖਿਆ ਲਈ ਬਣੇ ਕਾਨੂੰਨਾਂ ਦੀ ਦੁਰਵਰਤੋਂ ਜਮਹੂਰੀ ਤਾਣੇ-ਬਾਣੇ ਤੇ ਬਹੁਤ ਮਾੜਾ ਅਸਰ ਪਾਉਂਦੀ ਹੈ ਤੇ ਜਮਹੂਰੀ ਪ੍ਰਕਿਰਿਆ ਨੂੰ ਢਾਹ ਲਾਉਂਦੀ ਹੈ। ਅਜਿਹੀ ਦੁਰਵਰਤੋਂ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਸਿਆਸੀ ਪਾਰਟੀਆਂ, ਜਨਤਕ ਜਥੇਬੰਦੀਆਂ ਤੇ ਹੋਰ ਜਮਹੂਰੀ ਤਾਕਤਾਂ ਨੂੰ ਇਸ ਮਾਮਲੇ ਦੀ ਪਾਰਦਰਸ਼ਤਾ ਦੇ ਨਾਲ ਜਾਂਚ ਕਰਵਾਉਣ ਦੇ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਆਪਾਂ ਅੱਗੇ ਵੀ ਇੱਕ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਪਹਿਲਾਂ ਵੀ ਸੱਤਾ ਜਿਹੜੀ ਹੁੰਦੀ ਸੀ ਉਹ ਆਪਣੇ ਜਸੂਸਾਂ ਜ਼ਰੀਏ, ਸੂਈਏ ਜ਼ਰੀਏ, ਆਪਣੇ ਵਜ਼ੀਰਾਂ ਤੇ ਆਪਣੇ ਕੈਬਨਿਟ ਦੇ ਨੇੜਲੇ, ਇੱਥੋਂ ਤੱਕ ਕਿ ਕਈ ਰਾਜੇ ਆਪਣੇ ਪਰਿਵਾਰਕ ਮੈਂਬਰਾਂ ਦੀ ਵੀ ਜਸੂਸੀ ਕਰਾਉਂਦੇ ਸਨ। ਸੋ ਸੱਤਾ ਵੱਲੋਂ ਕਿਸੇ ਦੀ ਗੁਪਤ ਤਰੀਕੇ ਨਾਲ ਸੂਹ ਰੱਖਣ ਦਾ ਇਹ ਕੋਈ ਕੰਮ ਨਵਾਂ ਤਾਂ ਨਹੀਂ ਹੈ, ਪਰ ਉਹ ਇੱਕ ਤਾਨਾਸ਼ਾਹੀ ਰਾਜ ਸੀ,
ਉਹ ਇੱਕ ਡੈਮੋਕ੍ਰੈਟਿਕ ਸਿਸਟਮ ਨਹੀਂ ਸੀ, ਪਰ ਅਸੀਂ ਸਾਰੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਵਿਚਰਦੇ ਹਾਂ। ਇੱਥੇ ਸਾਰਿਆਂ ਦੀ ਨਿੱਜਤਾ ਜਿਹੜੀ ਆ ਉਹਦਾ ਕਾਨੂੰਨੀ ਅਧਿਕਾਰ ਹੈ, ਸਾਰਿਆਂ ਦੀ ਜਿਹੜੀ ਪ੍ਰਾਈਵੇਸੀ ਉਹ ਕਾਨੂੰਨੀ ਅਧਿਕਾਰ ਹੈ, ਤੇ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਕਿਸੇ ਦੇ ਪ੍ਰਾਈਵੇਟ ਪਲਾਂ ਦੇ ਵਿੱਚ ਝਾਕੇ ਜਾਂ ਉਹਦੀ ਜਸੂਸੀ ਕਰੇ ਜਾਂ ਉਹਦੇ ਤੇ ਨਿਗਾਹ ਰੱਖੇ। ਸੋ ਇਹ ਪੂਰੇ ਤਰੀਕੇ ਨਾਲ ਗਲਤ ਆ। ਬੇਸ਼ੱਕ ਐਪਲ ਵਾਲਾ ਮਾਮਲਾ ਤੇ ਬੇਸ਼ੱਕ ਪੈਗਾਸਸ ਵਾਲਾ ਮਾਮਲਾ ਹੈ, ਕੇਂਦਰ ਸਰਕਾਰ ਦੀ ਇਸ ਮਾਮਲੇ ਦੇ ਵਿੱਚ ਜਵਾਬਦੇਹੀ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ, ਤੇ ਲੋਕਾਂ ਨੂੰ ਵੀ ਚਾਹੀਦਾ ਹੈ। ਨਹੀਂ ਤਾਂ ਕੱਲ੍ਹ ਨੂੰ ਜੇਕਰ ਇਹ ਰਾਹ ਖੁੱਲ੍ਹਦਾ, ਕੱਲ੍ਹ ਨੂੰ ਅੱਜ ਤੁਹਾਡੇ ਸਹਿਮਤੀ ਵਾਲੀ ਸਰਕਾਰ ਹੈ, ਕੱਲ੍ਹ ਨੂੰ ਤੁਹਾਡੀ ਸਹਿਮਤੀ ਵਾਲੀ, ਤੁਹਾਡੇ ਵਿਚਾਰਕ ਮਤਭੇਦ ਵਾਲੀ ਸਰਕਾਰ ਆ ਜਾਊਗੀ, ਪਰ ਜੇਕਰ ਤੁਸੀਂ ਅੱਜ ਵਿਰੋਧ ਨਾ ਕੀਤਾ ਤਾਂ ਕੱਲ੍ਹ ਨੂੰ ਉਹ ਤੁਹਾਡੀ ਜਸੂਸੀ ਕਰਨਗੇ। ਇੱਕ ਗੁਨਾਹ ਨੂੰ ਉੱਤੇ ਪਰਦਾ ਪਾਉਣਾ, ਇਹਦਾ ਮਤਲਬ ਇਹ ਹੈ ਕਿ ਸੈਂਕੜੇ ਦੂਜੇ ਹੋਰ ਗੁਨਾਹਾਂ ਦਾ ਰਾਹ ਖੁੱਲ੍ਹਣਾ, ਇਹ ਬਰਾਬਰ ਹੈ। ਅੱਜ ਵੀ ਬੇਸ਼ੱਕ ਆਪਾਂ ਨੂੰ ਪਤਾ ਹੈ ਕਿ ਲੋਕਾਂ ਤੇ ਨਿਗਾਹ ਰੱਖਣ ਦਾ ਜਾਂ ਦੂਜਿਆਂ ਉੱਤੇ ਨਿਗਾਹ ਰੱਖਣ ਦੇ ਵੱਖ-ਵੱਖ ਜ਼ਰੀਏ ਆ। ਹਰ ਸਿਸਟਮ ਦੇ ਵਿੱਚ, ਹਰ ਥਾਂ ਦੇ ਉੱਤੇ ਆਪੋ ਆਪਣੇ ਸੂਈਏ ਫਿੱਟ ਕੀਤੇ ਆ, ਜਿਹੜੇ ਦੇਖਣ ਨੂੰ ਇਹ ਲੱਗਦਾ ਕਿ ਇਹ ਜਿਹੜੇ ਬੰਦੇ ਨੇ ਇਹ ਤਾਂ ਹੋਰ ਨੇ, ਜਾਂ ਤੁਹਾਨੂੰ ਉਹਨਾਂ ਤੇ ਸ਼ੱਕ ਤੱਕ ਨਹੀਂ ਹੁੰਦਾ। ਸਕੂਲਾਂ, ਕਾਲਜਾਂ, ਫਰਮਾਂ ਦੇ ਵਿੱਚ, ਫੈਕਟਰੀਆਂ ਦੇ ਵਿੱਚ ਅਜਿਹੇ ਬੰਦੇ ਹੋਣਗੇ ਜਿਨ੍ਹਾਂ ਦੇ ਬਾਰੇ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਣਾ ਕਿ ਇਹ ਸਾਡੀ ਜਿਹੜੀ ਆ ਉਹ ਗੱਲਬਾਤ ਨੂੰ ਲੀਕ ਕਰ ਰਹੇ ਨੇ ਔਰ ਪਹੁੰਚਾ ਰਹੇ ਨੇ। ਔਰ ਦੇਖੋ, ਕੰਮਕਾਰ ਵਾਲੀਆਂ ਥਾਵਾਂ ਤੇ ਜਾਂ ਹੋਰ ਥਾਵਾਂ ਤੇ ਇਨਸਾਨ ਹਰ ਟਾਈਮ ਸਤਰਕ ਥੋੜ੍ਹਾ ਰਹਿੰਦਾ। ਉਹ ਕਈ ਵਾਰੀ ਆਪਣੇ ਕੰਫਰਟ ਜ਼ੋਨ ਦੇ ਵਿੱਚ ਗੱਲ ਕਰ ਬਹਿੰਦਾ, ਉਹ ਕਈ ਵਾਰੀ ਆਪਣੀ ਰਾਏ ਦੇ ਬਹਿੰਦਾ, ਜਿਹੜੀ ਕਿ ਜਿਹੜੀ ਉਹਦੀ ਮੈਨੇਜਮੈਂਟ ਹੁੰਦੀ ਹੈ ਜਾਂ ਉਹਦੇ ਜਿਹੜੇ ਉੱਤੇ ਕੰਮ ਕਰਦੇ ਲੋਕ ਨੇ ਜਾਂ ਜਿਹੜੇ ਉਹਨੂੰ ਚਲਾ ਰਹੇ ਨੇ, ਉਹਨਾਂ ਨੂੰ ਨਹੀਂ ਫਿੱਟ ਬੈਠਦੀ। ਪਰ ਇਹਦਾ ਮਤਲਬ ਇਹ ਥੋੜ੍ਹਾ ਕਿ ਅਸੀਂ ਗੱਲ ਕਰਨ ਦਾ ਅਧਿਕਾਰ ਗਵਾ ਦਈਏ। ਜੇਕਰ ਅਸੀਂ ਕਿਸੇ ਥਾਂ ਤੇ ਕੰਮ ਕਰ ਰਹੇ ਹਾਂ, ਅਸੀਂ ਉਹ ਥਾਂ ਤੇ, ਪਰ ਇਹਦਾ ਮਤਲਬ ਇਹ ਥੋੜ੍ਹਾ ਕਿ ਅਸੀਂ ਉੱਥੇ ਗੱਲ ਰੱਖਣ ਦਾ ਆਪਣਾ ਅਧਿਕਾਰ ਗਵਾ ਦਈਏ। ਸੋ ਇਹ ਬਹੁਤ ਗਲਤ ਆ। ਚਾਹੇ ਜਸੂਸੀ ਕਿਸੇ MP ਦੀ ਹੈ ਤੇ ਚਾਹੇ ਕਿਸੇ ਸਮਾਜਿਕ ਕਾਰਕੁਨ ਦੀ ਹੈ, ਚਾਹੇ ਹੋਰ ਹੈ, ਉਹ ਜਸੂਸੀ ਬਹੁਤ ਗਲਤ ਆ। ਔਰ ਇਹਦੇ ਜਿਹੜੇ ਢੰਗ ਤਰੀਕੇ ਨੇ ਉਹ ਬੜੇ ਨਵੇਂ ਨਵੇਕਲੇ ਨੇ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਹਾਡੇ ਆਲੇ ਦੁਆਲੇ ਕੁਛ ਅਜਿਹੇ ਲੋਕ ਹੁੰਦੇ ਨੇ ਜਿਹੜੇ ਪਲ ਪਲ ਦੀ ਜਾਣਕਾਰੀ ਜਿਹੜੀ ਆ ਉਹ ਆਪਣੇ ਬੌਸ ਦੇ ਨਾਲ ਜਾਂ ਆਪਣੇ ਹੋਰ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਨੇ ਉਹਨਾਂ ਦੇ ਨਾਲ ਸਾਂਝੀਆਂ ਕਰਦੇ ਰਹਿਣਗੇ। ਪਰ ਬੇਸ਼ੱਕ ਉਹ ਲੋਕ ਕਰ ਤਾਂ ਕੰਮ ਹੀ ਰਹੇ ਨੇ, ਪਰ ਉਹਨਾਂ ਨੂੰ ਇੰਨਾ ਵੀ ਇਲਮ ਨਹੀਂ ਹੈ ਕਿ ਉਹ ਜਿਹੜਾ ਕੰਮ ਕਰ ਰਹੇ ਨੇ ਉਹ ਅਨੈਤਿਕ ਹੈ। ਉਹ ਕਿਸੇ ਦੇ ਵਿਸ਼ਵਾਸ ਦੇ ਨਾਲ ਧੋਖਾ ਵਾ, ਕਿਸੇ ਦੇ ਭਰੋਸੇ ਦੇ ਨਾਲ ਧੋਖਾ ਵਾ। ਉਹ ਕੰਮ ਨੂੰ ਜੇ ਡਿਫਾਈਨ ਕੀਤਾ ਜਾ ਸਕਦਾ ਤੇ ਉਹ ਸਿਰਫ ਇੱਕੋ ਹੀ ਸ਼ਬਦ ਉਹ ਹੈ, ਚਾਪਲੂਸੀ, ਚਮਚਾਗਿਰੀ ਜ਼ਰੂਰ ਹੋ ਸਕਦੀ ਹੈ। ਸੋ ਖੈਰ, ਇਹ ਚੱਲ ਰਿਹਾ, ਪਰ ਸਰਕਾਰਾਂ ਦੇ ਪੱਧਰ ਤੇ ਇਹ ਨਹੀਂ ਚੱਲਣਾ ਚਾਹੀਦਾ। ਹਾਂ, ਦੂਜੀਆਂ ਥਾਵਾਂ ਤੇ ਹੋ ਰਿਹਾ, ਉਹਨੂੰ ਰੋਕਣਾ ਨਾ ਰੋਕਣਾ ਉਹ ਲੋਕਾਂ ਦਾ ਕੰਮ ਹੈ, ਜਾਂ ਜਿਹੜੇ ਲੋਕ ਕਰ ਰਹੇ ਨੇ ਉਹਨਾਂ ਦਾ ਕੰਮ ਹੈ, ਨੈਤਿਕ ਜ਼ਿੰਮੇਵਾਰੀਆਂ। ਪਰ ਸਰਕਾਰਾਂ ਇਸ ਤਰੀਕੇ ਨਾਲ, ਸਰਕਾਰਾਂ ਦੇ ਵੀ ਮੋਰਲ ਗਰਾਊਂਡ ਹੁੰਦੇ ਨੇ, ਸਰਕਾਰਾਂ ਨੂੰ ਇਹ ਚੀਜ਼ਾਂ ਰੋਕਣੀਆਂ ਚਾਹੀਦੀਆਂ, ਤੇ ਇਸ ਕਰਕੇ ਦੇਸ਼ ਦੇ ਵਿੱਚ ਇਸ ਮਾਮਲੇ ਉੱਤੇ ਕਾਫੀ ਰੌਲਾ ਪਿਆ ਹੋਇਆ। ਆਪਾਂ ਇੱਥੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਆਪਣੇ ਟਰੱਕਿੰਗ ਦੇ ਬਾਰੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।